ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਸਾਰੇ ਪੰਜਾਬੀ ਰੇਡੀਓ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਜਸਬੀਰ ਸਿੰਘ ਨਿੱਜਰ ਟ੍ਰੇਸੀ, ਜੇ ਕ੍ਰੌਪ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਕਾਲ ਕਰੋ ਹਾਰਵੀ ਨਿੱਜਰ ਹੁਣਾਂ ਨੂੰ 5592881908 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜਸਬੀਰ ਜੀ, ਗੱਲਬਾਤ ਆਪਾਂ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ। ਇਸ ਵਾਰ ਝਾੜ ਮੇਲਾ ਦਾ ਥੋੜਾ ਜਿਹਾ ਜਲਦੀ ਆ ਗਿਆ, ਅਰਲੀ ਆ ਗਿਆ। ਗਰਮੀ ਖਾਸੀ ਪਈ ਸੀ, ਕਾਫੀ ਹੀਟ ਵੇਵਸ ਵੀ ਆਪਣੀਆਂ ਆਈਆਂ ਤੇ ਰਿਪੋਰਟਸ ਇਹ ਆ ਵੀ ਕਈ ਥਾਵਾਂ ਦੇ ਉੱਤੇ ਬਦਾਮ ਝੜਨੇ ਸ਼ੁਰੂ ਨੇ। ਹਾਂ ਰਾਜਕਰਨਵੀਰ, ਬੇਸਿਕਲੀ ਐਰਕੀ ਟੈਂਪਰੇਚਰ ਕਾਫੀ ਹਾਈ ਰਿਹਾ। ਉਹਦੇ ਨਾਲ ਹਾਰਵੈਸਟ ਆਲਮੋਸਟ ਵੀਕ ਤੋਂ 10 ਦਿਨ ਪਹਿਲਾਂ ਆ ਰਹੀ ਹੈ, ਅਰਲੀ ਆ ਰਹੀ ਆ। ਤੇ ਜੇ ਸਾਊਥ ਚ ਦੇਖੀਏ, ਉੱਥੇ ਹਾਰਵੈਸਟਿੰਗ ਆਲਮੰਡਸ ਦੀ ਪਿਛਲੇ ਵੀਕ ਸ਼ੁਰੂ ਹੋ ਗਈ ਸੀ। ਠੀਕ ਹੈ ਨਾ, ਜਿਹੜੇ ਅਰਲੀ ਆ ਤੇ ਆਲਮੋਸਟ ਮੋਸਟ ਏਰੀਆਜ਼ ਅਪ ਟੂ ਮੇਰੇ ਖਿਆਲ ਸਟਾਕਟਨ ਤੋਂ ਹੇਠਾਂ ਉੱਥੇ ਹਾਰਵੈਸਟਿੰਗ ਸ਼ੁਰੂ ਹੋ ਗਈ। ਠੀਕ ਹੈ। ਨੌਰਥ ਦੇ ਵਿੱਚ ਵੀ ਜਿਹੜੀਆਂ ਇੰਡੀਪੈਂਡੈਂਟ ਵੈਰਾਈਟੀਆਂ, ਉਹ ਵੀ ਮੈਨੂੰ ਕਈਆਂ ਦੇ ਕਾਲ ਆਏ ਸੀ ਯੂਨੀਵਰਸਿਟੀ ਕੋਲੋਂ ਵੀ ਹਾਰਵੈਸਟਿੰਗ ਹੋਣੀ ਸ਼ੁਰੂ। ਉਧਰ ਵੀ ਨਾਰਥ ਦੇ ਵਿੱਚ ਵੀ। ਹਾਂਜੀ, ਸੋ ਇਹਦਾ ਮਤਲਬ ਇਹ ਆ ਕਿ ਜਾਣੀ ਦੀ ਐਰਕੀ ਸਕੇਜੂਲ ਬੜਾ ਸਕੁਈਜ਼ ਸੀ। ਜਿੰਨੀ ਹੀਟ ਪਈ, ਉਹਨੇ 2-3 ਚੀਜ਼ਾਂ ਕੀਤੀਆਂ। ਇੱਕ ਤਾਂ ਵੀ ਜਿਹੜੇ ਬੂਟਿਆਂ ਤੇ ਸਟ੍ਰੈਸ ਬਹੁਤ ਪਾਈ ਤੇ ਹੁਣ ਧੂਆਂ ਕੱਢਤਾ। ਹਾਂਜੀ, ਤੇ ਉਹਦੇ ਨਾਲ ਜਿੱਥੇ ਤਾਂ ਪਾਣੀ ਲੱਗਦਾ ਰਿਹਾ, ਇਰੀਗੇਸ਼ਨ ਮਿਲਦਾ ਰਿਹਾ, ਉਹ ਤਾਂ ਠੀਕ ਰਹੇ। ਠੀਕ ਹੈ ਜੀ, ਹੈ ਨਾ। ਤੇ ਪਰ ਐਰਕੀ ਸਾਈਜ਼ ਦੀ ਬਹੁਤ ਪ੍ਰੋਬਲਮ ਆਊਗੀ। ਛੋਟਾ ਸਾਈਜ਼ ਆਊਗਾ। ਓਕੇ, ਉਹਦੇ ਦੋ ਰੀਜ਼ਨ ਆ। ਇੱਕ ਤਾਂ ਜਾਣਦੀ ਵੀ ਇਹ ਜਿਹੜਾ ਟਾਈਮ ਲਾਈਨ ਆ ਸਕੁਈਜ਼ ਹੋ ਗਿਆ ਗਾ, ਡਿਵੈਲਪ ਹੋਣ ਨੂੰ ਮੌਕਾ ਨਹੀਂ ਮਿਲਿਆ ਪੂਰਾ। ਛੇਤੀ ਆ ਗਿਆ। ਦੂਸਰਾ ਇਹ ਆ ਵੀ ਜਦੋਂ ਇੰਨੀ ਗਰਮੀ ਹੁੰਦੀ ਆ ਨਾ, ਫਿਰ ਟਰੀ ਪਾਣੀ ਚੱਕਣੋਂ ਹਟ ਜਾਂਦੇ ਆ। ਅੱਛਾ, ਉਹ ਕਿਉਂ? ਬਦਾਮਾਂ ਦੀ ਜਿਹੜੀ ਜੜ ਆ, ਉਹ ਪਹਿਲੇ ਹੀ ਉੱਤੇ 6 ਤੇ 8 ਇੰਚ ਤੇ ਪਈ ਆ, 12 ਤੇ। ਉੱਥੇ ਜਦੋਂ ਫਿਰ ਜਿਹੜਾ ਸੈਂਡੀ ਏਰੀਆ ਜੇ ਉਹ ਹੀਟ ਹੋ ਜੇ ਤਾਂ ਉਹ ਪਾਣੀ ਘੱਟ ਚੱਕਦੇ ਆ। ਘੱਟ ਚੱਕਣ ਦੇ ਨਾਲ ਮੁੜ ਕੇ ਫਿਰ ਜਿਹੜੀ ਉਹ ਸਾਰੇ ਨਿਊਟਰੀਐਂਟ ਹੋਰ ਚੀਜ਼ਾਂ ਉਹ ਵੀ ਘੱਟ ਚੱਕਣਗੇ। ਦੂਸਰਾ ਇਹ ਆ ਵੀ ਜਿੱਥੇ ਜਾਣੀ ਦੀ ਪੋਟਾਸੀਅਮ ਦੀ ਘਾਟ ਆ, ਜਿਹੜਾ ਕਿ ਉਹਨਾਂ ਸਾਈਜ਼ ਬਣਾਉਂਦਾ, ਉਹਦਾ ਜਿਹੜਾ ਸਾਲਿਡ ਜਿਹਾ ਕਰਨਲ ਦਾ ਸਾਈਜ਼ ਤੇ ਜਿਹੜਾ ਇੰਪੈਕਟ ਕਰਦਾ, ਉਹਦੇ ਵੀ ਕਾਫੀ ਇੰਪੈਕਟ ਆ। ਕਿਉਂ ਉਹ ਪਹਿਲਾਂ ਵੱਡਾ ਲੱਗਦਾ, ਮੁੜ ਕੇ ਫਿਰ ਛੋਟਾ ਹੋ ਜਾਂਦਾ ਜਦੋਂ ਹੀਟ ਦੇ ਨਾਲ ਉਹ ਸ਼ਰਿੰਕ ਹੁੰਦਾ, ਸੁੰਗੜ ਜਾਂਦਾ ਹੈ ਨਾ। ਹਾਂ, ਉਹਦੇ 2-3 ਕਾਰਨ ਆ। ਇੱਕ ਤਾਂ ਸਪੈਸ਼ਲੀ ਜਿਹੜੇ ਤਾਂ ਖੂਹ ਦਾ ਪਾਣੀ ਲਾਉਂਦੇ ਆ, ਪੰਪ ਦਾ, ਉਹਦੇ ਵਿੱਚ ਸੋਡੀਅਮ ਬਹੁਤ ਆ ਰਿਹਾ। ਅੱਛਾ, ਠੀਕ ਹੈ, ਲੂਣ ਬਹੁਤ ਆ ਰਿਹਾ ਤੇ ਫਿਰ ਬਾਇਓਕਾਰਬੋਨੇਟਸ, ਉਹ ਜਲਬ ਜੀ ਬਹੁਤ ਆਉਂਦੀ ਆ। ਉਹਦੇ ਨਾਲ ਜਿਨ੍ਹਾਂ ਨੇ ਪਾਇਆ ਵੀ ਆ ਇੱਥੇ ਕਿ ਪੋਟਾਸੀਅਮ, ਉਹ ਉਹਨਾਂ ਚੱਕ ਨਹੀਂ ਹੁੰਦਾ ਨਾ, ਉਹਦੇ ਨਾਲ ਫਿਰ ਸਾਈਜ਼ ਛੋਟਾ ਰਹਿ ਜਾਂਦਾ। ਤੇ ਜਿਨ੍ਹਾਂ ਨੇ ਉੱਥੇ ਪੋਟਾਸੀਅਮ ਐਸੀਟੇਟ, ਅੱਡੋ ਅੱਡ ਤਰ੍ਹਾਂ ਦਾ ਪੋਟਾਸੀਅਮ ਮਿਲਦਾ ਗਾ। ਕਈ ਹੈਗੇ ਆ ਜਿਹੜੇ ਨੂੰ ਟਾਈਮ ਲੱਗਦਾ ਕਨਵਰਟ ਹੋ ਕੇ ਮਿਲਣ ਨੂੰ, ਤੇ ਕਈ ਹੈਗੇ ਆ ਜਿਹੜੇ ਇਮੀਡੀਏਟਲੀ ਛੇਤੀ ਜਾਣਦੀ ਉਹ ਟਰੀ ਨੂੰ ਮਿਲਣਾ ਸ਼ੁਰੂ ਹੋ ਜਾਂਦੇ ਆ, ਤੇ ਉਹ ਥੋੜਾ ਜਿਹਾ ਬੈਨੀਫਿਟ ਕਰਦੇ ਆ ਉੱਥੇ ਸਾਈਜ਼ ਦੇ। ਤੇ ਗਾਹਾਂ ਨੂੰ ਹੋਰ ਵੀ ਤਰ੍ਹਾਂ ਦੇ ਜਾਣਦੀ ਫਰਟੀਲਾਈਜ਼ਰਸ ਆ ਰਹੇ ਆ, ਹੈ ਨਾ। ਕਈ ਤੁਸੀਂ ਬੇਸਿਕ ਦੇਖੋ ਵੀ ਨੈਨੋ, ਹੁਣ ਇਸ ਵਕਤ ਜਿਹੜੇ ਸਾਰੇ ਫਰਟੀਲਾਈਜ਼ਰ ਆ ਉਹ ਮਾਈਕਰੋ ਤੇ ਆ। ਠੀਕ ਹੈ ਨਾ, ਤੇ ਜਿਹਨੂੰ ਜਾਂਦੀ ਚੰਗਾ ਫਰਟੀਲਾਈਜ਼ਰ ਕਿਹਾ ਜਾਂਦਾ, ਗਾਹ ਨੂੰ ਉਹ ਨੈਨੋ ਤੇ ਵੀ ਆ ਰਹੇ ਆ, ਵੀ ਉਦੋਂ ਵੀ ਗ੍ਰਾਈਂਡ ਹੋਏ। ਇਹਦਾ ਕੀ ਮਤਲਬ ਆ? ਥੋੜਾ ਜਿਹਾ ਡਿਫਰੈਂਸ ਸਮਝਾਇਓ ਇੱਥੇ, ਮਾਈਕਰੋ ਤੇ ਨੈਨੋ ਦਾ। ਇਹਦੇ ਵਿੱਚ ਜਿੱਦਾਂ ਮਾਈਕਰੋਮੀਟਰ ਨੈਨੋਮੀਟਰ ਹੁੰਦਾ, ਉਹਦੇ ਵਾਂਗੂ ਬਸ ਸਾਈਜ਼ ਹੀ ਛੋਟਾ ਹੈ। ਸਾਈਜ਼ ਇੰਨਾ ਛੋਟਾ ਕਿ ਜਾਣਦੀ ਜਦੋਂ ਚੂਰੀ ਬਣਾ ਕੇ ਕਿਸੇ ਨੂੰ ਖਵਾਓ, ਹਜਮ ਵੀ ਛੇਤੀ ਹੋ ਜਾਊਗੀ। ਅੱਛਾ, ਪਿਕਅਪ ਛੇਤੀ ਹੋ ਜਾਊਗੀ। ਓਕੇ, ਠੀਕ ਹੈ। ਤੇ ਉਹ ਜਿਹੜੇ ਹੁਣ ਪੱਤਿਆਂ ਦੇ ਜਿੱਥੇ ਸਮਾਟਾ ਕਹਿੰਦੇ, ਜਿੱਥੋਂ ਦੀ ਉਹ ਸਾਰਾ ਕੁਝ ਜਾਂਦਾ, ਉਹ ਜ਼ਿਆਦਾ ਛੇਤੀ ਜਾ ਵੜੂਗਾ, ਬਲਾਕ ਨਹੀਂ ਕਰੂਗਾ। ਠੀਕ ਹੈ ਜੀ, ਹੈ ਨਾ।
ਤੇ ਉਹ ਜਾਣਦੀ ਅੱਡੋ-ਅੱਡ ਟੈਕਨੋਲੋਜੀਜ਼ ਆ ਰਹੀਆਂ ਹੈਗੀਆਂ ਜਿਹੜੀਆਂ ਫਰਟੀਲਾਈਜ਼ਰ ਦੇ ਵਿੱਚ ਵੀ ਕਿ ਉਹਨੂੰ ਪਿਕਅਪ ਕਰਨ ਦੇ ਲਈ ਵੀ, ਤੇ ਉਹਨਾਂ ਨੂੰ ਜਾਣਦੀ ਉਹਦੇ ਜਿਹੜੇ ਯੂਸੇਜ ਆ ਉਹ ਟੋਟਲੀ ਚੇਂਜ ਹੋ ਰਿਹਾ ਹੈਗਾ, ਹੈ ਨਾ। ਜਦੋਂ ਉਹਨਾਂ ਦੀ ਟੈਸਟਿੰਗ ਕਰੋ ਉਹ ਵੀ ਕਾਫੀ ਬੈਟਰ ਆ। ਤੁਹਾਡੇ ਖੇਤ 'ਚ ਵੀ ਹੋ ਗਈ ਸ਼ੁਰੂ ਹਾਰਵੈਸਟਿੰਗ ਇੱਥੇ? ਖੇਤ ਹਾਂ, ਅਸੀਂ ਵੀ ਪਿਛਲੇ ਵੀਕ ਸ਼ੁਰੂ ਕੀਤੀ ਸੀ, ਪਰ ਉਹ ਠੀਕ ਨਹੀਂ ਸੀ, ਪਰ ਕੱਲ ਤੋਂ ਸ਼ੁਰੂ ਹੋ ਗਈ ਆ। ਉਦੋਂ ਪਹਿਲਾਂ ਝਾੜ ਨਹੀਂ ਸੀ ਰਹੇ, ਹੁਣ ਠੀਕ ਝਾੜ ਰਹੇ ਆ? ਹੁਣ ਸਾਰੇ ਝੜ ਰਹੇ ਆ। ਓਕੇ, ਮਮੀ ਨਟ ਤਾਂ ਨਹੀਂ ਰਹਿ ਰਿਹਾ ਉੱਤੇ? ਨਹੀਂ, ਉਹਨੇ ਨਹੀਂ ਗਏ, ਉਹਨੇ ਨਹੀਂ ਆ, ਹੈ ਨਾ। ਹਾਂ, ਤੇ ਪਰ ਹੁਣ ਟਾਈਮ ਆ। ਠੀਕ ਆ। ਇੱਕ ਇਹ ਵੀ ਆ ਕਿ ਜਿਹੜੇ ਖੇਤਾਂ ਦੇ ਵਿੱਚ ਗਰੋਥ ਹੈ ਨਹੀਂ ਜਿਹੜੇ ਬੂਟਿਆਂ ਦੇ, ਉਹਨਾਂ ਦੀ ਧੁੱਪ ਦੇ ਨਾਲ ਛੇਤੀ ਸੁੱਕ ਜਾਂਦੇ ਆ, ਬਾਹਰੋਂ ਤੇ ਅੰਦਰੋਂ ਗਿੱਲੇ ਰਹਿ ਜਾਂਦੇ ਆ। ਅੱਛਾ, ਠੀਕ ਆ। ਤੇ ਉਹ ਮੁੜ ਕੇ ਫਿਰ ਉਹ ਵੀ ਸਟਿੱਕੀ ਸਿਚੁਏਸ਼ਨ ਜਿਹਾ ਕਰਦੇ ਆ। ਪਰ ਜਿਹੜੇ ਆ ਪਿਛਲੇ ਸਾਲਾਂ ਦੇ ਪ੍ਰੈਕਟਿਸਿਸ ਹੋਏ ਵੇ ਆ ਵੀ ਤੁਸੀਂ ਪਾਣੀ ਲਾਵੋ ਪਹਿਲਾਂ ਲੀਸਟ 1-2 ਦਿਨ 24 ਘੰਟੇ ਪਹਿਲਾਂ, ਠੀਕ ਆ, ਹੈ ਨਾ। ਤੇ ਫਿਰ ਉਹਨੂੰ 24 ਘੰਟੇ ਛੱਡ ਦਿਓ। ਫਿਰ ਉਹ ਮੇਨ ਜਿੱਥੇ ਗੱਲ ਆਉਂਦੀ ਹੈ ਨਾ, ਜਿੱਥੇ ਨਟ ਆ, ਜਿੱਥੇ ਡੰਡੀ ਆ, ਉਹ ਭਾਰਾ ਹੋ ਜਾਵੇ, ਉਹ ਭਾਰਾ ਹੋ ਜੇ। ਉਹ ਪਾਣੀ ਨਾਲ ਭਾਰਾ ਹੁੰਦਾ, ਉਹ ਲਾਉਣ ਨਾਲ ਪ੍ਰੈਕਟਿਸ ਸੋਹਣੀ ਹੋ ਜਾਂਦੀ ਆ। ਠੀਕ ਹੈ। ਦੂਸਰੀ ਹੈਗੀ ਆ ਕਿ ਜਿਹੜੀ ਉਹਦੇ ਵਿੱਚ ਜਿਹੜਾ weight ਆ ਉਹ ਪੋਟਾਸੀਅਮ ਪਾਉਂਦਾ ਭਾਰਾ ਹੋਵੇ, ਉਹ ਤਾਂ ਡਿੱਗ ਪੈਂਦਾ। ਜਿਨ੍ਹਾਂ ਨੇ ਪੋਟਾਸੀਅਮ ਘੱਟ ਪਾਇਆ ਉਹ ਉੱਪਰ ਰਹਿ ਜਾਂਦੇ ਆ। ਠੀਕ ਹੈ ਨਾ, ਉਹ ਕਿੰਨਾ ਵੀ ਸ਼ੇਕਰ ਬਹੁਤ ਸ਼ੇਕ ਕਰਦਾਗਾ, ਪਰ ਉਹ ਫਿਰ ਵੀ ਗੱਲ ਬਣਦੀ ਨਹੀਂ ਗੀ, ਹੈ ਨਾ। ਤੇ ਉਹ ਹੋ ਰਿਹਾ ਹੈਗਾ ਬਦਾਮਾਂ ਦਾ ਜੋਰੋ ਜੋਰੀ ਹੁਣ ਕੰਮ, ਤੇ ਪਿਸਤੇ ਦਾ ਵੀ ਇਸ ਵਕਤ ਸੈੱਟ ਹੋ ਰਿਹਾ ਹੈਗਾ ਜਿਹੜਾ ਕਰਾਪ ਆ ਹੁਣ। ਠੀਕ ਹੈ ਜੀ, ਹੈ ਨਾ। ਕਈਆਂ ਦੇ ਮਿਲੀ ਬਗ ਦੇ ਇਸ਼ੂਜ਼ ਆ ਰਹੇ ਸੀਗੇ, ਉਹ ਬਾਕੀ ਜਿਹੜਾ ਫਰਟੀਲਾਈਜ਼ਰ ਵੀ ਉਹਨਾਂ ਦਾ ਹੁਣ ਟਾਈਮ ਆ ਸਾਰਿਆਂ ਦਾ। ਠੀਕ ਹੈ ਨਾ, ਪਿਸਤਾ ਸੈੱਟ ਹੋ ਰਿਹਾ, ਤੇ ਫਿਰ ਜਿਹੜੇ ਗ੍ਰੇਪਸ ਆ ਉਹਨਾਂ ਨੂੰ 3 ਤੋਂ 4 ਹਫ਼ਤੇ ਆ ਜਿਹੜੀ ਉਹਨਾਂ 'ਚ ਸ਼ੂਗਰ ਪੈਣੀ ਆ, ਬ੍ਰਿਕਸ ਕਾਊਂਟ ਆ। ਓਕੇ, ਹੈ ਨਾ। ਹੁਣ ਸਾਫਟ ਹੋ ਗਏ ਆ, ਤੇ ਸ਼ੂਗਰ ਮੋਸਟਲੀ ਜਿਨ੍ਹਾਂ ਦੇ ਮੈਂ ਜਾ ਕੇ ਮਿਲਦਾ ਹੁੰਦਾ ਉਹ 15 ਤੋਂ ਲੈ ਕੇ 20% ਤੱਕ ਆ। ਓਕੇ, ਹੈ ਨਾ। ਕਿਸੇ ਦੇ 15, ਕਿਸੇ ਦੇ 20। ਕਿੰਨੀ ਚਾਹੀਦੀ ਹੁੰਦੀ ਹੈ ਨੋਮੀਨਲ ਕੀ ਹੈ? ਦੇਖੋ, ਜਦੋਂ ਤੁਸੀਂ ਮੇਨ ਸਪਟੰਬਰ 'ਚ ਲੋਕੀ ਪਿਕ ਕਰਦੇ ਆ ਰੀਜ਼ਨ ਲਈ, ਉਹ ਤਾਂ ਮੰਗਦੇ ਆ ਵੀ ਜਾਣਦੀ ਜਿਹੜੇ ਅੰਦਰਲੇ ਗੁੱਛੇ ਆ ਉਹ 21-22 ਹੋਣ, ਤੇ ਉੱਪਰਲੇ ਗੁੱਛੇ 24 ਤੇ ਹੋਣ। ਅੱਛਾ, ਠੀਕ ਆ। ਉੱਤੇ ਧੁੱਪ ਪੈਂਦੀ ਆ ਫਿਰ ਜ਼ਿਆਦਾ ਪੈਂਦਾ। ਤੇ ਜਿਹੜੇ ਵਾਈਨ ਗ੍ਰੇਪ ਆ, ਉਹ ਵਾਈਨਰੀਜ਼ ਨੇ ਵੀ ਕਈਆਂ ਦੀ ਜਾਣਦੀ ਉਹਨਾਂ ਦੇ ਕੰਟਰੈਕਟ ਸਾਈਨ ਹੋਵੇ ਵੀ 21% ਤੋਂ ਘੱਟ ਨਾ ਹੋਵੇ। ਮਿਨੀਮਮ ਇੰਨੇ ਚਾਹੀਦਾ, ਮਿਨੀਮਮ ਇੰਨਾ ਚਾਹੀਦਾ, ਹੈ ਨਾ। ਤੇ ਉਹਦੇ ਫਿਰ ਪਾਉਣ ਦੇ ਲਈ ਫਿਰ ਕਾਫੀ ਟਾਈਮ ਲੱਗ ਜਾਂਦਾ। ਆਪਣੇ ਕੋਲ ਇਨਫ ਟਾਈਮ ਹੈਗਾ ਹੁਣ? ਮਹੀਨਾ ਪਿਆ ਆ ਜੇ? ਹੁਣ 2 ਚੀਜ਼ਾਂ ਗਈਆਂ ਕਿ 1 ਮਹੀਨਾ ਹੈਗਾ, 1 ਮਹੀਨੇ ਦੇ ਵਿੱਚ ਜਾਣਦੀ ਕਿੱਦਾਂ ਦਾ ਤੁਸੀਂ ਪੋਟਾਸੀਅਮ ਪਾਉਨੇ ਆ, ਕਿੰਨਾ ਪਾਣੀ ਲਾਉਨੇ ਆ, ਉਹ ਸਾਰਾ ਮੈਟਰ ਕਰਨਾ। ਠੀਕ ਆ, ਹੈ ਨਾ। ਉਹਦੇ ਹਿਸਾਬ ਨਾਲ ਜਾਣਦੀ ਤੁਹਾਡੇ ਸ਼ੂਗਰ ਪੈਣੀ ਆ, ਸ਼ੂਗਰ ਭਾਰ ਆ, ਭਾਰ ਪ੍ਰਾਈਸ ਆ, ਇਕਨੋਮਿਕਲੀ ਖੰਡ 'ਚ ਹੀ ਭਾਰ ਆ ਸਾਰਾ, ਖੰਡ 'ਚ ਹੀ ਭਾਗ ਆ ਜਾਣਦੀ। ਨਹੀਂ ਤਾਂ ਪਾਣੀ ਦੇ ਵਿੱਚ ਉਹ ਪਾਣੀ ਨੇ ਤਾਂ ਸੌਕੀ ਜਾਣਾ, ਪਾਣੀ ਦੇ ਤਾਂ ਸੌਕੀ ਜਾਣਾ। ਤੇ ਲੜਾਈ ਪਾਣੀ ਦੀ ਆ ਤੇ ਭਾਰ ਉੱਚਾ। ਤੇ ਦੇਖੋ ਵੈਸੇ ਤਾਂ ਜਾਣਦੀ ਹੁਣ ਜੋਰੋ ਜੋਰੀ ਕੰਮ ਚੱਲ ਰਿਹਾ ਸਾਰੇ ਪਾਸੇ। ਅੱਛਾ, ਇੱਕ ਜਸਬੀਰ ਜੀ ਇਹ ਦੱਸਿਓ ਵੀ ਚਲੋ ਆਪਾਂ ਇਹ ਪ੍ਰੈਕਟਿਸਿਸ ਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਵੀ ਹਾਰਵੈਸਟਿੰਗ ਤੋਂ ਪਹਿਲਾਂ ਕੀ ਤਿਆਰੀਆਂ ਹੋਣੀਆਂ ਚਾਹੀਦੀਆਂ। ਹੁਣ ਮੰਨ ਲਓ ਅਜੇ ਕਈਆਂ ਦੇ ਸ਼ੁਰੂ ਆ, ਕਈਆਂ ਦੇ ਨਹੀਂ ਸ਼ੁਰੂ। ਸਾਫ਼ ਸਫਾਈ ਸੈਨੀਟੇਸ਼ਨ ਕਰਕੇ, ਕਿਉਂਕਿ ਇਵੈਂਚੁਅਲੀ ਆਪਾਂ ਵਿਚਾਲੇ ਸਿੱਟਣੇ ਹੁੰਦੇ ਆ ਬਦਾਮ, ਫਿਰ ਉਹਦੇ ਲਈ ਹੁਣ ਕੀ ਪ੍ਰੈਕਟਿਸ ਜਿਹੜੀ ਆ, ਇੱਕ ਵਾਰੀ ਖੇਤ ਦਾ ਗੇੜਾ ਕੱਢ ਕੇ ਕੀ ਕਰ ਦੇਣਾ ਚਾਹੀਦਾ? ਨਹੀਂ, ਮੋਸਟਲੀ ਤਾਂ ਹੁਣ ਨਾ ਤੁਹਾਡੇ ਕੋਲੇ ਆਪਸ਼ਨਸ ਨਹੀਂ ਇੰਨੇ ਰਹਿੰਦੇ, ਹੈ ਨਾ। ਜਿਨ੍ਹਾਂ ਦੇ ਤਾਂ ਜ਼ਿਆਦਾ ਹੀ ਘਾਹ ਗਾ ਉਹ ਤਾਂ ਮੋਇੰਗ ਕਰਦੇ ਆ, ਜਿੱਦਾਂ ਮੋਰ ਚੱਲਦਾ ਘਾਹ ਨਿੱਕਾ ਨਿੱਕਾ ਕਰਕੇ, ਤਾਂ ਉਹਦੇ ਤੇ ਜਾਣਦੀ ਜਿਹੜੀ ਹਰਬਸਾਈਡ ਸਪਰੇਆਂ ਉਹ ਕਰ ਦਿੰਦੇ ਆ, ਉਹ ਸੁੱਕ ਜਾਂਦਾ। ਠੀਕ ਹੈ। ਉਹਦੇ ਨਾਲ ਜਾਣਦੀ ਜਦੋਂ ਸਵੀਪਰ ਚੱਲਦੀ ਆ ਨਾ, ਉਹਦੇ ਜਾਣਦੀ ਜਿਹੜੀਆਂ ਹੇਠਾਂ ਦੰਦੇ ਜੇ ਖੰਭ ਹੁੰਦੇ ਆ, ਉਹ ਸਾਰੇ ਨੂੰ ਝਾੜ ਦਿੰਦੀ ਆ। ਪਰ ਉਹ ਫਿਰ ਤੁਹਾਡੇ ਬਦਾਮਾਂ ਦੇ ਵਿੱਚ ਨਾ ਘਾਹ ਫੂਸ ਬਹੁਤ ਹੁੰਦਾ, ਪਿਕਅਪ ਮਸ਼ੀਨ ਵੇਲੇ ਉਹ ਬਾਹਰ ਨਿਕਲਦਾ, ਉਹ ਭਾਰ ਉਦਾਂ ਜ਼ਿਆਦਾ ਆ ਜਾਣਾ ਤੇ ਪ੍ਰੋਸੈਸਿੰਗ ਵੇਲੇ ਫਿਰ ਘਟ ਜਾਣਾ। ਨਹੀਂ, ਉਹ ਤੁਹਾਡੇ ਜਦੋਂ ਪਿਕਅਪ ਖੇਤ ਚੋਂ ਹੀ ਕਰਦੇ ਆ, ਉਦੋਂ ਹੀ ਜਦੋਂ ਉਹਨੇ ਚੱਕਣਾ ਉਦੋਂ ਹੀ ਕੱਢ ਦੇਣਾ। ਠੀਕ ਹੈ। ਤੇ ਪਰ ਜਾਣੀ ਦੀ ਜਿਨ੍ਹਾਂ ਦਾ ਥਰੂ ਆਊਟ ਸੀਜ਼ਨ ਪਹਿਲਾਂ ਤੋਂ ਕੰਟਰੋਲ ਕੀਤਾ ਗਿਆ ਉਹ ਠੀਕ ਰਹਿੰਦੇ, ਉਹ ਵਧੀਆ ਰਹਿਣਗੇ। ਹਾਂ, ਫਿਰ ਗਰਾਊਂਡ ਵੀ ਕਈਆਂ ਦੀ ਹਾਰਡ ਆ, ਕਈਆਂ ਦੀ ਸਾਫਟ ਆ। ਜਿੱਦਾਂ ਕਿ ਸੈਂਡੀ ਏਰੀਆ ਕਾਫੀ ਸਾਫਟ ਰਹਿੰਦਾ, ਕਈਆਂ ਕੋਲੇ ਫਲੱਡ ਇਰੀਗੇਸ਼ਨ ਦੀ ਹੈਗਾ ਕੈਪੇਬਿਲਿਟੀ, ਕਈਆਂ ਕੋਲੇ ਹੈ ਵੀ ਹੈ ਨਹੀਂ।
ਉਹ ਨੇ- ਸਾਰੀਆਂ ਚੀਜ਼ਾਂ ਪਲੇ ਕਰਦੀਆਂ। ਨੇਵਲ ਔਰੰਜ ਦਾ ਕਿੱਦਾਂ ਰਿਹਾ ਇਸ ਵਾਰ? ਐਰਕੀ ਮੇਰਾ ਖਿਆਲ ਇੰਨੀ ਗਰਮੀ ਪਈ ਆ, ਵਾਰਮ ਦਿਸੇ ਹੀ ਨਹੀਂ ਕਿਤੇ। ਹਾਂ, ਵਾਰਮ ਵੀ ਉੱਡ ਗਏ ਵਿਚਾਰੇ ਉਹ ਵੀ ਵਿਚਾਰੇ ਮਰ ਗਏ ਗਰਮੀ 'ਚ, ਗਰਮੀ ਜੀ। ਹੈਨਾ। ਸੋ ਹਾਂ। ਜਿੰਨੇ ਕ ਅਸੀਂ ਤਾਂ ਡੇਟਾ ਜਿੰਨਾ ਚਿਰ ਦੇਖਦੇ ਰਹੇ, ਮਾਨੀਟਰ ਕੀਤਾਗਾ, ਬਹੁਤ ਘੱਟ ਸੀ, ਠੀਕ ਹੈ। ਹੈਨਾ। ਇਹ ਬਦਾਮਾਂ ਲਈ ਇਹ ਜਿਹੜੀ ਇੰਨੀ ਗਰਮੀ ਪਈ ਆ, ਇਹਦੀ ਕਹਿ ਲਓ ਵੀ ਨਿਊਟ੍ਰੀਸ਼ਨ ਵੈਲਿਊ ਜਾਂ ਓਵਰਆਲ ਵੈਲਿਊ ਠੀਕ ਰਹੀ ਆ? ਨਹੀਂ, ਓਵਰਆਲ ਤਾਂ ਹੁਣ ਦੇਖਣੀ ਪੈਣੀ ਆ, ਕਿਉਂ ਹੁਣ ਦੇਖੋ ਜਦੋਂ ਟਾਈਮ ਨਾ ਮਿਲੇ, ਛੇਤੀ ਚੀਜ਼ ਆ ਜੇ, ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਤਾਂ ਘਾਟ ਹੋਊਗੀ। ਹਾਂ, ਤੇ ਤੁਹਾਨੂੰ ਕੀ ਦਿਖਿਆ ਆਪਣੇ ਜਿਹੜੇ ਰਾਈਟ ਨਾਓ ਆਈ ਦੇ ਵਿੱਚ? ਥਿੰਕ ਉਹਨਾਂ ਨੇ ਇਉਂ ਹੋਣਾਗਾ ਕਿ ਸਾਈਜ਼ ਦੀ ਛੋਟਾ ਸਾਈਜ਼ ਦਾ ਗ੍ਰੇਡ ਦਾ ਹੀ ਵੈਲਿਊ, ਗ੍ਰੇਡ ਦੀ ਵੈਲਿਊ ਹੋਣੀ ਆ, ਜਾਂਦੀ ਵੱਡਾ ਗ੍ਰੇਡ ਬਹੁਤ ਘੱਟ ਹੋਊਗਾ, ਹੈਨਾ। ਤੇ ਬਾਕੀ ਹੁਣ ਯੀਲਡ ਦੇਖੋ, ਜੇ ਤੁਸੀਂ ਸਾਊਥ ਦੇ ਵਿੱਚ ਯੀਲਡ ਦੇਖਦੇ ਆ, ਉੱਥੇ ਤਕਰੀਬਨ 3000-3500 ਪਾਉਂਡ ਸਾਰੇ ਕੱਢਦੇ ਆ। ਜੇ ਨੌਰਥ 'ਚ ਦੇਖਾਂਗੇ, ਉੱਥੇ 1600 ਤੋਂ 2000 ਪਾਉਂਡ ਆ। ਤੇ ਇਹ ਕੀ ਪਿਛਲੇ ਸਾਲਾਂ ਦੇ ਨਾਲੋਂ ਇਹ ਯੀਲਡ ਘੱਟ ਹੈ ਇਸ ਵਾਰੀ? ਨਹੀਂ, ਐਸੀ ਯੀਲਡ ਜ਼ਿਆਦਾ ਗਈ ਇਸ ਵਾਰ, ਠੀਕ ਆ। ਹਾਂ, ਪਰ ਨੌਰਥ ਦੇ ਵਿੱਚ ਕਿਉਂ ਪਹਿਲਾਂ ਪੋਲੀਨੇਸ਼ਨ ਨਹੀਂ ਉਹਨਾਂ ਦੀ ਹੁੰਦੀ, ਖੇਤਾਂ 'ਚ ਵੜ ਨਹੀਂ ਹੁੰਦਾ, ਮੀਂਹ ਪਿਆ ਹੁੰਦਾ, ਹਾਰਡ ਏ, ਉਹਨਾਂ ਦੀ ਜਿਹੜੇ ਪ੍ਰੈਕਟਿਸਿਸ ਟੋਟਲੀ ਚੇਂਜ ਕਰਨੇ ਪੈਣੇ ਆ, ਉਹਦਾ ਕਰਕੇ ਜਾਂਦੀ ਉੱਥੇ ਯੀਲਡ ਥੋੜੀ ਜਿਹੀ ਘੱਟ ਹੁੰਦੀ ਆ। ਠੀਕ ਹੈ, ਪਰ ਉਹਨਾਂ ਦਾ ਗ੍ਰੇਡ ਚੰਗਾ ਹੁੰਦਾ ਇੱਧਰ ਨਾਲੋਂ? ਸਿਮਿਲਰ ਜਿਹਾ ਰਹਿੰਦਾ ਆ, ਠੀਕ ਆ। ਕਿਸੇ ਦਾ ਜਿਹਦੇ ਪ੍ਰੈਕਟਿਸ ਚੰਗੇ ਉਹ ਚੰਗਾਗਾ, ਜਿਹਦਾ ਨਹੀਂ ਉਹਦਾ ਨਹੀਂ। ਜਿੱਦਾਂ ਪਾਲੇ ਉਸ ਹਿਸਾਬ ਨਾਲ ਹੀ ਹੋਣੇ ਆ, ਉਸ ਹਿਸਾਬ ਨਾਲ ਹੀ ਆ। ਹਾਂ, ਠੀਕ ਆ। ਸੋ ਕਾਫੀ ਐਕਟੀਵਿਟੀਜ਼ ਚੱਲ ਰਹੀਆਂ ਖੇਤਾਂ ਦੀਆਂ, ਤੇ ਇਹਦਾ ਜਾਣੀ ਦੀ ਹੋਰ ਐਰਕੀ ਲੱਗਦਾ ਹਾਰਵੈਸਟ 2 ਹਫ਼ਤੇ ਪਹਿਲਾਂ ਫਿਨਿਸ਼ ਹੋ ਜੂਗੀ। ਸੋ ਕੰਮ ਟਾਈਮ ਮਿਲ ਜਾਣਾ ਤੁਹਾਨੂੰ ਫਿਰ ਇਹ ਟਾਈਮ ਹੈਗਾਗਾ ਆਪਣਾ, ਕਿ ਜਿਹੜੀ ਅਸੀਂ ਪੋਸਟ ਹਾਰਵੈਸਟਿੰਗ ਲਈ ਚੀਜ਼ਾਂ, ਜਿਹੜੇ ਫਰਟੀਲਾਈਜ਼ਰਸ ਆ, ਹੋਰ ਟ੍ਰੀਟਮੈਂਟਸ ਕਰਨੀਆਂ, ਉਹਦਾ ਟਾਈਮ ਹੈਗਾ ਐਰਕੀ। ਜੇ ਤੁਸੀਂ 1 ਵਾਰੀ ਕਰਨੀ, 2 ਵਾਰੀ ਕਰਨਾ, ਹੈਨਾ, ਕਿ ਅਗਲੇ ਸਾਲ ਨੂੰ ਕ੍ਰਾਪ ਵਧੀਆ ਹੋਵੇ, ਉਹ ਹੁਣ ਫਿਰ ਪੋਸਟ ਹਾਰਵੈਸਟ ਟਾਈਮ ਤੇ ਮਿਲ ਜਾਣਾ, ਕਿ ਹੁਣ ਪ੍ਰਾਈਸਿਸ ਵੀ ਵੱਧ ਰਹੀਆਂ। ਕੀ ਸਵਾਲ ਮੇਰਾ ਅਗਲਾ ਇਹ ਸੀਗਾ ਵੀ ਇਹ ਹੁਣ ਚਲੋ ਯੀਲਡ ਵੀ ਠੀਕ ਆ, ਪ੍ਰਾਈਸ ਕੀ ਆ ਰਹੀ ਹੈ ਇਸ ਟਾਈਮ ਪਿਛਲੇ ਸਾਲ ਦੇ ਮੁਕਾਬਲੇ ਆਪਾਂ ਦੇਖੀਏ? ਪ੍ਰਾਈਸ ਤਾਂ ਦੇਖੋ ਜੀ, ਦੇਣ ਵਾਲਿਆਂ ਤੇ, ਅੱਛਾ, ਜਿੱਦਾਂ ਆਪਾਂ ਕਹਿੰਦੇ ਆ। ਕੁਝ ਵੀਕ ਪਹਿਲਾਂ ਜਦੋਂ ਅਸੀਂ ਹਰ ਇੱਕ ਦਾ ਜਾਣਦੀ ਉਹ ਆ ਕਿ ਜਿਹੜੀ ਕੈਪੀਟਲਿਜ਼ਮ ਦੇ ਵਿੱਚ ਜਿੰਨਾ ਵੀ ਮੈਕਸਿਮਮ ਪ੍ਰੋਫਿਟ ਕੋਈ ਕੱਢ ਸਕਦਾ ਉਹ ਕੱਢੂਗਾ। ਫਾਇਦੇ ਲਈ ਬੈਠੇ ਸਾਰੇ ਜਾਣੇ, ਫਾਇਦੇ ਲਈ ਬੈਠੇ, ਹੱਟੀਆਂ ਸਬਜ਼ੀਆਂ ਫਾਇਦੇ ਲਈ ਖੁੱਲੀਆਂ, ਤੇ ਜਿੰਨਾ ਵੀ ਤੁਹਾਨੂੰ ਦੱਬ ਸਕਦੇ ਅਗਲਿਆਂ ਨੇ ਦੱਬਣਾ, ਫਾਰਮਰਾਂ ਨੂੰ, ਗਰੋਰਾਂ ਨੂੰ। ਤੇ ਹੁਣ ਜਦੋਂ ਇਹ ਹੋ ਰਿਹਾ ਤੇ ਫਿਰ ਫਾਰਮਰ ਦਾ ਕੀ ਰੁਝਾਨ ਹੋਣਾ ਚਾਹੀਦਾ? ਦੇਖੋ, ਜਾਣੀ ਦੀ ਰਿਪੋਰਟਸ ਡਿਫਰੈਂਟ ਆਉਂਦੀਆਂ ਗਈਆਂ, ਹੈਨਾ, ਵੀ ਕਿਤੇ ਸਾਡੀ ਕੈਰੀ ਓਵਰ ਇੰਨੀ ਆ, ਕਿਤੇ ਘੱਟ ਆ, ਕਿਤੇ ਵੱਧ ਆ, ਹੈਨਾ। ਸੋ ਪ੍ਰਾਈਸਿਸ ਵਾਈਜ਼ ਜਦੋਂ ਬਾਇਰਸ ਇੱਥੇ ਆਪਾਂ ਅਨਾਉਂਸ ਕੀਤਾ ਸੀ ਆਲਮੋਸਟ 3 ਹਫ਼ਤੇ ਪਹਿਲਾਂ, ਬਈ ਮੋਸਟਲੀ ਪ੍ਰੋਸੈਸ ਜਿਹੜੇ ਬਾਇਰ ਆ ਨਾ, ਉਹ ਬਦਾਮ ਖਰੀਦ ਰਹੇ ਆ, ਉਹ $2.90 ਨੂੰ ਖਰੀਦਦੇ ਆ। ਅੱਛਾ, ਹੈਨਾ। ਤੇ ਪ੍ਰੋਸੈਸਰ ਕੋਲੋਂ, ਚਾਹੇ ਕਿਤੋਂ ਵੀ ਜਾਣਦੀ ਜਿਹਦੇ ਕੋਲੇ ਬਦਾਮ ਹੈਗੇ ਆ, ਠੀਕ ਹੈ ਜੀ, ਉਹ $3 ਤੇ ਵੀ ਹੋ ਗਏ ਸੀ, 3.25 ਤੇ ਵੀ ਕਿਸੇ ਨੇ ਖਰੀਦੇ ਸੀ, ਹੈਨਾ, ਪਰ ਆਪਾਂ ਸਾਰਿਆਂ ਨੂੰ ਕਿਹਾ ਵੀ 2.90 ਆ। ਉਦੋਂ ਪ੍ਰੋਸੈਸਰ ਦਾ ਇਮੀਡੀਏਟ ਰਿਸਪੌਂਡ ਇਹ ਹੁੰਦਾਗਾ, ਇਹ ਗੱਲ ਸੱਚ ਨਹੀਂ ਗੀ, ਅੱਛਾ, ਇਹ ਹੋ ਹੀ ਨਹੀਂ ਸਕਦਾ, ਇੰਨੇ ਦੇ ਸਾਡੇ ਹੈ ਨਹੀਂ। ਤੇ ਫਿਰ ਹੁੰਦਾ ਕੀ ਆ ਕਿ ਅੱਜ ਜਿਹੜੇ ਹੁਣ ਕੰਟਰੈਕਟ ਸਾਈਨ ਹੋ ਰਹੇ ਆ, ਠੀਕ ਹੈ, ਉਹ ਜਿਹੜੇ ਨਾਨ ਪ੍ਰੈਲ ਆ, ਉਹ $2.35 ਤੇ ਹੋ ਰਹੇ। ਪਿਛਲੇ ਵਾਰੀ ਤਾਂ $2 ਤਾਂ ਵੇਖਿਆ ਹੀ ਨਹੀਂ ਕਿਸੇ ਨੇ, ਕਹਿੰਦੇ ਨਹੀਂ ਦੇਖਿਆ ਹੀ ਨਹੀਂ ਸੀ, ਹੈਨਾ। ਉਹ ਕਿਉਂ ਹੁਣ ਹੋ ਰਿਹਾ ਕਿ ਜਿੰਨੇ ਵੀ ਪ੍ਰੋਸੈਸਰ ਆ, ਹੁਣ ਸਾਰਿਆਂ ਦੀਆਂ ਐਫੀਸ਼ੀਐਂਸੀਜ਼ ਮੂਰੇ ਆ ਰਹੀਆਂ ਹੈਗੀਆਂ, ਹੈਨਾ। ਇੱਕ ਦਾ ਪ੍ਰੋਸੈਸਰ ਹੈਗਾ, ਜਦੋਂ ਉਹਦੇ ਕੋਲੇ ਬਾਇਰ ਆਉਂਦਾ, ਉਹ ਕਹਿੰਦਾ ਵੀ ਇਦਾਂ ਕਰੋ, ਹੈਨਾ, ਵੀ ਜਿੰਨੇ ਵੀ ਮੈਨੂੰ ਭਾਅ ਦੇਣਾ ਦੇ ਦਿਓ, ਤੇ ਉਹ ਗਰੋਰਾਂ ਦੇ ਉਹਨੇ ਦੇ ਵੇਚ ਦਿੰਦਾ। ਅੱਛਾ, ਹੈਨਾ, ਬਈ ਤੁਸੀਂ ਇਦਾਂ ਕਰੋ, ਆਹ $80 ਨੂੰ ਮੰਗਦੇ ਆ, 80 ਨੂੰ ਇਹ ਲੈ ਲਾ, ਪਰ ਜਿਹੜੇ 2-4 ਮੇਰੇ ਲੋਡ ਆ ਉਹ ਮਹਿੰਗੇ ਲੈ ਲਾ। ਉਹ ਸਭ ਚੀਜ਼ਾਂ ਚੱਲਦੀਆਂ ਇਸ ਜਾਣਦੀ, ਜਿੱਥੇ ਜਿਹਦੀ ਕੁੰਡੀ ਲੱਗਦੀ ਲਾਈ ਜਾਂਦਾ, ਕੋਈ ਲੁਕੋ ਹੈ ਨਹੀਂਗਾ, ਹੈਨਾ। ਸੋ ਪ੍ਰਾਈਸ ਦਾ ਵੀ ਬਹੁਤ ਡਿਫਰੈਂਸਿਸ ਆ ਉੱਥੇ। ਮੁੜ ਕੇ ਫਿਰ ਹੁਣ ਆਪਾਂ ਪੱਗ ਦੇ ਵੀ ਪੇਜ ਤੇ ਕਾਫੀ ਡਿਸਕਸ਼ਨਸ ਹੋ ਰਹੀਆਂ ਗੀਆਂ, ਹੈਨਾ, ਬਈ ਜੇ ਜਾਣੇ ਦੀ ਪ੍ਰਾਈਸ ਦੀ ਵੇਰੀਏਸ਼ਨ ਇੰਨੀ ਕਿਉਂ ਆ ਇੱਕ ਪ੍ਰੋਸੈਸਰ ਤੋਂ ਦੂਸਰੇ ਪ੍ਰੋਸੈਸਰ ਤੇ। ਸੋ ਕੀ ਪੱਗ ਦੇ ਮੈਂਬਰਸ ਇਸ ਟਾਈਮ ਉਹਦੇ ਨਾਲ ਜੁੜੇ ਕਿਸਾਨ ਕੀ ਸੋਚ ਰਹੇ, ਕੀ ਕਰਨਾ ਹੈ? ਸਭ ਤੋਂ ਮੇਨ ਤਾਂ ਗੱਲ ਇਹ ਆ ਕਿ ਜਦੋਂ ਤੁਹਾਡੇ ਆਵਾਜ਼ ਇੱਕ ਹੋ ਜਾਂਦੀ ਆ ਨਾ, ਤੁਸੀਂ ਇਕੱਠੇ ਹੋ ਜਾਂਦੇ ਆ, ਉਹ ਫਿਰ ਤੁਹਾਨੂੰ ਮੁੱਲ ਮਿਲਦਾ ਹੈਗਾ। ਅਸਰ ਪਿਆ ਦੇਖਦੇ ਆ ਪਿਛਲੇ ਸਾਲ ਨਾਲੋਂ।
ਨਹੀਂ ਅਸਲ ਬਹੁਤ ਪੈਂਦਾ ਗਾ, ਠੀਕ ਆ। ਬਹੁਤ ਪੈਂਦਾ ਗਾ। ਹੁਣ ਫਿਰ ਅਸੀਂ ਵੀ ਪ੍ਰੋਸੈਸਰਾਂ ਨਾਲ ਕਈਆਂ ਨਾਲ ਗੱਲਾਂ ਕੀਤੀਆਂ ਗਈਆਂ ਬਈ ਅਸੀਂ ਗਾਹਾਂ ਨੂੰ ਆਪਦੀ ਮਾਰਕੀਟਿੰਗ ਕੋਆਪ ਖੋਲ ਰਿਹਾ ਗਰੁੱਪ। ਅੱਛਾ। ਹੈਨਾ, ਉਹਦਾ ਮਤਲਬ ਇਹ ਆ ਕਿ ਜਾਣਦੀ ਤੁਸੀਂ ਸਾਨੂੰ ਹਮੇਸ਼ਾ ਹੀ ਧੱਕਾ ਨਹੀਂ ਲਾ ਕਰ ਸਕਦੇ, ਨਹੀਂ ਤਾਂ ਹੋਣਾ ਹੀ ਆ। ਉਹ ਜੇ ਦੱਬੇ ਰਹੋਗੇ ਤਾਂ ਫਿਰ ਅਗਲਿਆਂ ਨੇ ਦੱਬਣਾ ਹੀ ਰਹੋਗੇ ਤਾਂ ਜਾਣਦੇ ਉਹਨਾਂ ਨੇ ਹੋਰ ਦੱਬਣਾ। ਕਿਉਂ ਉਹ ਕੋਈ ਵੀ ਪ੍ਰੋਸੈਸਰ ਪਿਛਲੇ 3-5 ਸਾਲਾਂ ਚ ਦੇਖ ਲਓ ਉਹਦੇ ਐਸਟ ਵੈਲਿਊ ਘਟੇ ਨਹੀਂ ਵਧੇ ਆ, ਹੈਨਾ। ਪਰ ਹੁਣ ਉਹਨਾਂ ਨੂੰ ਕਿਹਾ ਵੀ ਨਫ ਹੋ ਗਿਆ, ਹੈਨਾ। ਸੋ ਫਾਰਮਰਸ ਆਰ ਸਟੈਂਡਿੰਗ ਅਪ। ਜਿਹੜਾ ਜਦੋਂ ਤੁਸੀਂ ਕਾਰਾਂ ਪਿੱਕਿਆਂ ਤੇ ਜਾਂਦੇ ਸੀ, ਹੁਣ ਅਗਲਿਆਂ ਨੇ ਪਲੇਨ ਲੈ ਲਏ, ਲੰਚ ਵੀ ਜਾ ਕੇ ਮਾਂਟਰੇ ਕੋਈ ਕੈਨੇਡਾ ਕਰਕੇ ਆਉਂਦਾ ਹੈ ਬਈ ਉਹ ਐਵੇਂ ਤਾਂ ਟਰੀਆਂ ਤੋਂ ਆਏ ਨਹੀਂ ਗੇ। ਬਈ ਜਿਹੜੇ ਬਈ ਹੁਣ ਫਾਰਮਰਸ ਉਹਨਾਂ ਨੂੰ ਬੈਂਕਾਂ ਜਾਣ ਦੀ ਦੱਬੀ ਜਾਂਦੀਆਂ। ਆਹੋ ਤੇ ਹੈ ਹੀ ਹੈ ਬਈ ਲੋਨਸ ਨਹੀਂ ਤੁਸੀਂ ਪੇ ਕਰਦੇ। ਆਪਾਂ ਪਿਛਲੇ ਮਹੀਨਿਆਂ ਤੋਂ ਕਿੰਨੀ ਗੱਲ ਕਰ ਰਹੇ ਹਾਂ ਵੀ ਪੁਰਾਣੀਆਂ ਜੇ ਤਾਂ ਦੇਣਦਾਰੀਆਂ ਬਹੁਤ ਪਈਆਂ। ਤੇ ਹੁਣ ਉਹਦੇ ਵਿੱਚ ਇਹੀ ਆ ਵੀ ਕੁਝ ਜਿਹੜੇ ਸਿਆਣੇ ਫਾਰਮਰਸ ਆ, ਗਰੋਅਰਸ ਆ, ਉਹ ਕਹਿੰਦੇ ਵੀ ਇਕੱਠ ਦੇ ਵਿੱਚ ਅਸੀਂ ਆਵਾਂਗੇ, ਫਾਇਦਾ ਗਾ, ਏਕਤਾ ਚ ਬਲ ਹੈ, ਏਕਤਾ ਚ ਬਲ ਆ। ਨਹੀਂ ਤਾਂ ਫਿਰ ਅਗਲੇ ਨਹੀਂ ਲਾਈਫ ਬਹੁਤ ਛੋਟੀ ਆ ਫਾਰਮਰ ਦੀ, ਬੜਾ ਚਿਰ ਨਹੀਂ ਸਰਵਾਈਵ ਕਰਨਾ, ਹੈਨਾ। ਬਹੁਤ ਜਾਂਦੀ ਛੇਤੀ ਉਹ ਮਾਰਕੀਟ ਚੋਂ ਬਾਹਰ ਹੋ ਜਾਣਗੇ। ਤੇ ਜੇ ਜਾਣਦੀ ਤੁਸੀਂ ਦੇਖੋ ਜਿੱਦਾਂ ਹੁਣ ਸਿਗਮਾ ਲੱਗ ਰਿਹਾ, ਕੋਰਟਾਂ 'ਚ ਜਾਊਗਾ, ਹੈਨਾ, ਪ੍ਰਵੇਸ਼ਨਾਂ ਹੋ ਰਹੀਆਂ ਸਾਊਥ 'ਚ ਉਹ ਇੰਨੇ ਨਿਊਜ਼ਸ ਆ ਰਹੇ ਆ। ਇਹਦਾ ਮਤਲਬ ਜਾਣਦੀ ਅਸੀਂ 3 ਬਿਲੀਅਨ ਪਾਉਂਡ ਗਾਹਾਂ ਨੂੰ ਕਦੇ ਮੀਟ ਨਹੀਂ ਕਰਾਂਗੇ, ਹੈਨਾ। ਤੇ ਕਪੈਸਿਟੀ ਸਾਡੀ ਹੈਗੀ ਆ 3.5 ਬਿਲੀਅਨ ਦੀ। ਤੇ ਇਸ ਟਾਈਮ ਐਲਮੰਡ ਬੋਰਡ ਵਾਲਿਆਂ ਨੇ ਲਿਖਿਆ ਵੀ 2.45 ਬਿਲੀਅਨ ਆ ਕ੍ਰੌਪ ਪ੍ਰੋਜੈਕਟ 2024 ਦਾ। ਦੇਖੋ ਹਲੇ ਤਾਂ ਜਦੋਂ ਆਇਆ ਪਤਾ ਲੱਗੇਗਾ ਨਾ। ਕਹਿੰਦੇ ਤੇ ਕਈ ਕੁਛ। ਹਾਂ, ਨਹੀਂ ਕਹਿੰਦੇ ਤਾਂ 2.8 ਸੀ। ਅੱਛਾ, ਪਰ ਇਹ ਹੈਗਾ ਗਾ ਕਿ ਸਾਡੇ ਗਰੋਰਾਂ ਨੂੰ ਜਿੰਨੇ ਅਸੀਂ ਪੰਜਾਬੀ ਫਾਰਮਰਸ ਹੈਗੇ ਆ, ਨਾਲ ਦੂਸਰੀ ਕਮਿਊਨਿਟੀਆਂ ਨੂੰ ਲੈ ਕੇ ਇਹ ਆਪਰਚੁਨਿਟੀ ਆ ਕਿ ਅਸੀਂ ਆਪਦੀ ਪ੍ਰਾਈਸ ਆਪ ਸੈੱਟ ਕਰ ਸਕਦੇ ਹਾਂ ਜੇ ਅਸੀਂ ਸਾਡੀ ਮਾਰਕੀਟਿੰਗ ਕੋ ਆਪ ਚੋ, ਹੈਨਾ। ਹੁਣ ਤੁਸੀਂ ਦੇਖੋ ਫਾਰਮਰ ਨੂੰ ਤਾਂ ਐਵਰੇਜ $70 ਮਿਲਦਾ ਸੀ। ਹਾਂਜੀ, ਸਹੀ ਗੱਲ ਆ, ਹੈਨਾ। ਰੀਟੇਲਰ ਤੁਹਾਡਾ ਉਹੀ $6-7 ਲੈਂਦਾ। ਉਹੀ ਜਦੋਂ ਵੀ ਮੈਂ ਹੁਣ ਜਾਂਦਾ, ਹੁਣ ਚਲੋ ਤੁਹਾਡੇ ਨਾਲ ਗੱਲਾਂ ਕਰਦੇ ਆ, ਬਾਕੀਆਂ ਨੂੰ ਪ੍ਰਾਈਸ ਤਾਂ ਪਤਾ ਲੱਗਦਾ ਆ, ਤੇ ਜਦੋਂ ਉੱਥੇ ਜਾ ਕੇ ਦੇਖੀ ਤਾਂ ਪਰ ਪਾਉਂਡ ਕੱਢੀ ਤਾਂ ਉਹਦੇ ਬਾਰੇ ਨਿਆਰੇ ਹੋਏ ਹੁੰਦੇ। ਤੇ ਜੇ ਤੁਸੀਂ ਵਾਲਨਟ ਦੇਖੋ, ਵਾਲਨਟ ਇੱਥੇ ਮਸਾਂ 25-30 ਸੈਂਟ ਨੂੰ ਵਿਕਿਆ ਪਾਉਂਡ, ਤੇ ਉਹ ਮਿਲਦਾ ਤਾਂ ਬਦਾਮਾਂ ਤੋਂ ਵੀ ਮਹਿੰਗਾ ਵਿਕਣ ਦਿਆ, ਬਦਾਮਾਂ ਤੋਂ ਵੀ ਮਹਿੰਗਾ ਰੀਟੇਲ ਦੇ ਵਿੱਚ ਹੈਗਾ, ਹੱਦ ਹੀ ਹੋਈ ਪਈ ਹੈ ਨਾ। ਤੇ ਕੋਈ ਵੀ ਜਿਹੜੇ ਕ੍ਰਾਪਸ ਦੇਖਦੇ ਆ, ਰੇਜ਼ਨ ਸੇਮ ਆ, ਰੇਜ਼ਨ ਇੰਨੀ ਡਿਮਾਂਡ ਆ ਕਿ ਸਪਲਾਈ ਹੈ ਨਹੀਂ ਗੀ। ਅੱਛਾ, ਹੈਨਾ, ਪਰ ਪ੍ਰਾਈਸ 1800-1900 ਤੋਂ ਕੋਈ ਵੱਧ ਨਹੀਂ ਰਿਹਾ। ਉਹ ਕਹਿੰਦਾ ਵੀ ਦੇਖੋ ਗਰੋਰ ਤੁਸੀਂ ਇੰਨਾ ਹੀ ਡਿਜ਼ਰਵ ਕਰਦੇ, ਅਸੀਂ ਇਦੋਂ ਵੱਧ ਨਹੀਂ ਦੇਣਾ ਤੁਹਾਨੂੰ, ਹੈਨਾ। ਪਰ ਜਾਣਦੀ ਜਿਹੜੇ ਇਹਨੂੰ ਰਾਈਟਫੁਲ ਪ੍ਰਾਈਸਸ ਲੈਣੀਆਂ ਨਾ, ਅੱਜ ਕੱਲ ਜਿਹੜੀ ਖੇਤੀ ਆ ਵੀ ਹਾਰਡ ਕੰਮ ਜ਼ਰੂਰ ਪੇ ਆਫ ਕਰਦਾ ਸੀ ਅੱਗੇ, ਪਰ ਉਹ ਹੁਣ ਗੱਲ ਹੈ ਨਹੀਂ। ਉਹ ਤਾਂ ਕਰਨਾ ਹੀ ਕਰਨਾ, ਉਹ ਤਾਂ ਚੱਲਣਾ ਹੀ ਆ ਨਾਲ। ਜਿਹੜੀ ਬਿਜ਼ਨਸ ਐਕਸੀਕਿਊਸ਼ਨ ਆ ਨਾ, ਉਹਦੇ ਵਿੱਚ ਬਹੁਤ ਹੀ ਜਾਣਦੀ ਜਿੱਥੇ ਇਕੱਠੇ ਹੋ ਕੇ ਜਾਣਦੀ ਤੁਸੀਂ, ਹੁਣ ਸਾਨੂੰ ਪ੍ਰੋਸੈਸਰ ਵੀ ਆ ਕੇ ਕਈ ਕਹਿ ਰਹੇ ਆ, ਅੱਛਾ, ਹੈਨਾ, ਵੀ ਤੁਸੀਂ ਆਪਦੀ ਕੋਆਪ ਬਣਾਵੋ, ਅਸੀਂ ਤੁਹਾਨੂੰ ਫੁੱਲ ਸਪੋਰਟ ਦੇਵਾਂਗੇ। ਅੱਛਾ, ਹੈਨਾ, ਵੀ ਜੋ ਵੀ ਕੋਈ ਕਿਤੇ ਲੈਟਰ ਚਾਹੀਦਾ ਸਾਡੇ ਵੱਲੋਂ, ਹੈਨਾ, ਐਸਟੈਬਲਿਸ਼ ਕਰਨ ਨੂੰ। ਦੂਜੀ ਇਹ ਵੀ ਹੈ ਜਦੋਂ ਤੁਹਾਡੀ ਮਾਰਕੀਟਿੰਗ ਕੋਆਪ ਹੋਵੇ ਨਾ, ਕੋਈ ਵੀ ਕੋਆਪ ਹੋਵੇ, ਫਿਰ ਜਿਹੜੇ ਮਾਰਕੀਟਿੰਗ ਰੂਲਸ ਆ ਉਹ ਅਪਲਾਈ ਨਹੀਂ ਕਰਦੇ ਤੁਹਾਡੇ ਤੇ, ਹੈਨਾ। ਹੁਣ ਅਸੀਂ ਉਹ ਨਹੀਂ ਇਕੱਠੇ ਹੋ ਕੇ ਮੰਗ ਸਕਦੇ ਵੀ ਸਾਨੂੰ ਜੀ $2.5 ਬਦਾਮ ਦੇਵੋ, ਉਹ ਪ੍ਰਾਈਸ ਕਲੂਡਿੰਗ ਹੋ ਜਾਂਦੀ ਆ ਉਹਦੇ ਵਿੱਚ, ਉਹ ਲਾ ਦੇ ਅਗੇਂਸਟ ਆ। ਠੀਕ ਆ। ਜੇ ਸਾਡੀ ਮਾਰਕੀਟਿੰਗ ਕੋਆਪ ਹੋਊਗੀ, ਅਸੀਂ ਇਕੱਠੇ ਕਰਾਂਗੇ, ਫਿਰ ਅਸੀਂ ਭਾਵੇਂ $4 ਮੰਗ ਲਈਏ। ਇਹ ਜਿਹੜਾ ਪਿਛਲੇ ਸਾਲ ਦੇ ਨਾਲੋਂ 170 ਤੋਂ 230 ਤੱਕ ਜਾਂ 235 ਤੱਕ ਜਿਹੜਾ ਆਉਣ ਦਾ ਸਫ਼ਰ ਆ, ਇਹਦੇ ਵਿੱਚ ਕੀ ਕਾਰਨ ਦੇਖਦੇ ਆ, ਰੀਜ਼ਨ ਕੀ ਹੈ? ਇਹਦੇ ਵਿੱਚ 1-2 ਰੀਜ਼ਨ ਆ, ਹੈਨਾ। ਦੇਖੋ ਆਪਾਂ ਬਹੁਤ ਸਾਰੀ ਗੱਲ ਕੀਤੀ ਆ ਕਿ ਪ੍ਰਾਈਸ ਉਹ ਆ ਜੋ ਤੁਹਾਡਾ ਬਾਇਰ ਤੁਹਾਨੂੰ ਪੇ ਕਰਨ ਨੂੰ ਤਿਆਰ ਆ, ਹੈਨਾ। ਤੇ ਖਰੀਦ ਉਹ ਆ ਜੋ ਜਾਣਦੀ ਅਸੀਂ ਜਾਣਦੀ ਸਸਤੇ ਤੋਂ ਸਸਤਾ ਲੈਣਾ। ਉਹਦੇ 2-3 ਮੇਨ ਰੀਜ਼ਨ ਹੋਏ ਆ। ਇੱਕ ਰੀਜ਼ਨ ਤਾਂ ਇਹ ਆ ਕਿ ਜਿਹੜੇ ਸਾਡੇ ਪ੍ਰੋਸੈਸਰ ਆ, ਪੈਕਰ ਆ, ਇਨ ਬਿਟਵੀਨ ਆ, ਉਹਨਾਂ ਨੇ ਇਨਵੈਸਟਮੈਂਟ ਜ਼ਰੂਰ ਕੀਤੀ ਆ, ਓਕੇ, ਪਰ ਉਹ ਸਾਰਾ ਸਾਲ ਕੰਮ ਨਹੀਂ ਕਰਨਾ ਮੰਗਦੇ ਕਿ ਸਾਡੀ ਲਾਇਬਿਲਿਟੀ ਬਹੁਤ ਆ। ਉਹ ਜਿਹੜੇ ਮੁੱਲ ਗਰੋਰਾਂ ਦਾ, ਫਾਰਮਰਾਂ ਦਾ ਕਰਾਪ ਆ, ਉਸੇ ਮੁੱਲ ਹੀ ਵੇਚ ਦਿੰਦੇ ਆ।
ਓਕੇ, ਠੀਕ ਹੈ। ਜਦੋਂ ਆਉਂਦਾ ਉਦੋਂ ਹੀ ਕੱਢ ਦਿੰਦੇ ਆ। ਹੂੰ। ਤੇ ਫਿਰ ਜਿਹੜੇ ਕਈ ਬੰਦੇ ਵਿਚਾਲੇ ਉੱਥੇ ਬੈਠੇ ਆ, ਉਹਨਾਂ ਨੇ ਉਹ ਖਰੀਦ ਕੇ ਜਾਂਦੀ ਸਟੋਰੇਜ 'ਚ ਪਾ ਦੇਣਾ। ਠੀਕ ਹੈ। ਉੱਥੋਂ ਮੁੜ ਕੇ ਫਿਰ ਉਹ ਰੀਟੇਲ ਨੂੰ ਵੀ ਥੋੜਾ ਜਿਹਾ ਕੰਟਰੋਲ ਕਰਦੇ ਆ, ਤੇ ਉਹ ਜਾਣੀ ਦੀ ਡਿਮਾਂਡ ਐਂਡ ਸਪਲਾਈ ਨੂੰ ਕੰਟਰੋਲ, ਡਿਮਾਂਡ ਸਪਲਾਈ ਕੰਟਰੋਲ ਹੋ ਜਾਂਦੀ ਸਪਲਾਈ ਆ, ਚੇਨ ਨੂੰ ਕੰਟਰੋਲ ਹਨਾ। ਕਰ ਰਹੇ ਆ। ਕਹਿੰਦੀ ਉਹ ਤਾਂ ਗਾਰਡ ਬਣੇ ਬੈਠੇ ਆ, ਮਰਜ਼ੀ ਨਾਲ ਛੱਡਾਂਗੇ, ਮਰਜ਼ੀ ਨਾਲ ਕੱਢਾਂਗੇ। ਛੱਡਾਂਗੇ। ਹੁਣ ਜਿਹੜੇ ਵੱਡੇ ਪ੍ਰੋਸੈਸਰ ਆ ਉਹ ਵੀ ਇਦਾਂ ਹੀ ਕਰਦੇ ਆ, ਹੈਨਾ। ਪਰ ਜਿਹੜਾ ਆਮ ਫਾਰਮਰ ਆ, ਉਹਦਾ ਤਾਂ ਜਾਣਦੀ ਕਰਾਪ ਕੌਡੀਆਂ ਭਾਅ ਜਾ ਵਿਕ ਉਹਨੂੰ ਜਾਂਦੀ। ਵੇਚਣਾ ਹੀ ਪੈਣਾ, ਉਹਦੇ ਕੋਲ ਹਾਂ, ਚਾਰਾ ਹੀ ਕੋਈ ਨਹੀਂ, ਤੇ ਰੱਖੂ ਕਿੱਥੇ। ਉਹ ਤਾਂ ਸਾਈਨ ਕਰਾ ਲੈਂਦੇ ਆ ਜਦੋਂ ਕੰਟਰੈਕਟ ਲਿਖਦੇ ਆ, ਵੀ ਜਾਣਦੇ ਇੱਥੇ ਸਾਈਨ ਕਰਦੇ ਅਸੀਂ ਤੁਹਾਨੂੰ ਬੈਸਟ ਪ੍ਰਾਈਸ ਦੇਣ ਦੀ ਕੋਸ਼ਿਸ਼ ਕਰਾਂਗੇ। ਹਾਂ, ਪ੍ਰਾਈਸ ਕਦੀ ਨਹੀਂ ਮੁਕਰਰ ਹੁੰਦੀ। ਹਾਂ, ਕੋਸ਼ਿਸ਼ ਕੀ ਆ, ਕੋਸ਼ਿਸ਼ ਤਾਂ ਅਗਲਾ ਕਹਿੰਦਾ ਮੈਂ ਕੀਤੀ ਸੀ, ਪਰ ਮੈਨੂੰ $1.5 ਹੀ ਦਿੱਤਾ, ਆਪਾਂ 1.5 ਤੇ ਵੇਚਦੇ। ਹਾਂ, ਲੈ ਵੇਖ ਲੈ। ਹੈਨਾ। ਫੇਰ ਆ ਜਾਂਦੀ ਆ ਪੂਲ ਦੀ ਗੱਲ, ਵੀ ਜਿਹੜੇ ਇਕੱਠੇ ਹੋ ਕੇ ਵਿਕਦੇ ਆ ਕਿ ਜਿਹੜੇ ਜਾਣੇ ਦੀ ਕੱਲਾ ਸਪਾਟ ਸੈੱਲ ਆ, ਉਹਦੇ ਵਿੱਚ ਕਾਫੀ ਜਾਣੇ ਦੀ ਤਕਲੀਫਾਂ ਆਉਂਦੀਆਂ, ਹੈਨਾ। ਫਿਰ ਦੂਸਰਾ ਇਹ ਵੀ ਆ ਵੀ ਜਾਣਦੀ ਜਿਹੜੇ ਰੀਜੈਕਟਸ ਆ, ਉਹਦਾ ਗਰੋਰਾਂ ਨੂੰ ਕੁਝ ਨਹੀਂ ਮਿਲਦਾ। ਉਹਦਾ ਫੇਰ ਉਹ ਕੁਛ ਨਾ ਕੁਛ ਲੈ ਜਾਂਦੇ ਆ। ਦੇਖੋ ਕੱਲੀ ਚੀਜ਼ ਵਿਕਦੀ ਆ ਬਦਾਮਾਂ ਚੋਂ, ਬਦਾਮਾਂ ਦਾ ਮਿਲਕ ਵੀ ਆ, ਪਾਊਡਰ ਵੀ ਪਾਊਡਰ ਵੀ ਬਹੁਤ ਬਣਦਾ, ਚੀਜ਼ਾਂ ਬਣਦੀਆਂ, ਪ੍ਰੋਟੀਨ ਵੀ ਬਣੀ ਜਾਂਦਾ ਉਹਦਾ। ਹੈਨਾ। ਸੋ ਜਿਹੜੇ ਉਹ ਜਾਣਦੀ ਉਹਦੇ ਵਿੱਚ ਫਾਰਮਰ ਨੂੰ ਕੋਈ ਨਹੀਂ ਫਾਇਦਾ, ਉਹਦੇ ਵੱਲੋਂ ਰਿਜੈਕਟ ਹੋ ਗਿਆ। ਬੇਸਿਕਲੀ ਉਹ ਇਉਂ ਸਮਝਦਾ ਕਿ ਫਾਰਮਰ ਬੇਵਕੂਫ ਆ, ਮੁੱਕਦੀ ਫਾਰਮਰ ਗੱਲ। ਨੂੰ ਪਤਾ ਹੀ ਕੁਝ ਨਹੀਂਗਾ। ਉਹ ਇੱਕ ਜਾਣੀ ਦੀ ਨਾ ਕਲਾਊਡ ਜਿਹਾ ਬਣਾਇਆ ਹੋਇਆ, ਮਜਬੂਰੀ 'ਚ ਬੈਠਾ ਆ ਫਾਰਮਰ। ਹਾਂ, ਉਹਨੂੰ ਜਾਣਦੀ ਉਹ ਚੋਇਸ ਹੀ ਨਹੀਂ ਦਿੰਦੇ। ਸੋ ਜੇ ਮਾਰਕਿੰਗ ਕੋ ਪਾਉਂਦੀ ਆ ਤੇ ਉਹਦੇ ਨਾਲ ਇਹ ਜਿਹੜੀਆਂ ਸੰਗਲ ਪਏ ਆ ਟੁੱਟ ਜਾਂਦੇ ਆ। ਉਹ ਸੰਗਲ ਸਾਰੇ ਲੈ ਜਾਣੇ ਆ। ਜੇ ਅਸੀਂ ਆਪਦੇ ਕਰਾਪ ਆਪ ਹੋਲਡ ਕਰਾਂਗੇ, ਆਪ ਟਾਈਮ ਤੇ ਵੇਚਾਂਗੇ, ਆਪ ਪ੍ਰਾਈਸ ਰਲ ਕੇ ਪ੍ਰੋਸੈਸਰ ਦੇ ਨਾਲ ਜੁਆਇੰਟਲੀ ਪਾਰਟਨਰਸ਼ਿਪ 'ਚ ਸੈੱਟ ਕਰਾਂਗੇ। ਦੇਖੋ, ਜੇ ਅਸੀਂ 100 ਮਿਲੀਅਨ ਪਾਉਂਡ ਦੋ ਪ੍ਰੋਸੈਸਰਾਂ ਨੂੰ ਕੈਲੀਫੋਰਨੀਆ 'ਚ ਦੇ ਦਈਏ, ਮੋਸਟਲੀ ਜਿਹੜੇ ਜਾਣਦੀ ਦੂਸਰੇ ਨਿੱਕੇ ਮੋਟੇ ਪ੍ਰੋਸੈਸਰਸ ਆ ਉਹ ਚਲੇ ਜਾਣਗੇ। ਉਹਨਾਂ ਕੋਲੇ ਨਫ ਵਾਲੀਅਮ ਨਹੀਂ ਹੋਣਾ ਗੇਮ ਖੇਡਣ ਲਈ। ਜਿੱਦਾਂ ਹੁਣ ਰੇਜ਼ਨਸ ਦੇ ਵਿੱਚ ਆ, ਇਸ ਵਕਤ ਰੇਜ਼ਨ ਪ੍ਰੋਸੈਸਰ ਜਿਹੜੇ ਜਾਣੀ ਦੀ ਕੰਟਰੈਕਟਸ ਆ, ਉਹਨਾਂ ਤੋਂ ਫਿਲ ਨਹੀਂ ਹੋ ਰਹੇ। ਓਕੇ, ਹੈਨਾ। ਫਿਰ ਉੱਥੇ ਪਲਾਂਟੀਆਂ ਪੈਂਦੀਆਂ, ਹੈਨਾ। ਇੱਕ ਬੰਦਾ ਤਾਂ ਹੁੰਦਾ ਨਾ, ਜਿੱਦਾਂ ਹੁਣ ਚੱਲ ਮੈਂ ਕਹਿੰਦਾ ਵੀ ਸਕੂਲ ਦੇ ਪ੍ਰੋਗਰਾਮ ਆ ਜੀ, ਅਸੀਂ 10 ਮਿਲੀਅਨ ਦੇ ਰੇਜ਼ਨ ਦੇਣੇ ਆ, ਹੈਨਾ। ਰੇਜ਼ਨ ਉਹਦੇ ਕੋਲੇ ਹੈ ਨਹੀਂ, ਫਿਰ ਉਹ ਪਲਾਂਟੀਆਂ ਪੈਂਦੀਆਂ, ਨੂੰ ਅਗਲਾ ਬਿਡ ਨਹੀਂ ਕਰਦਾ, ਹੈਨਾ। ਤੇ ਕੰਟਰੋਲ ਉਹ ਸਾਰਾ ਫਾਰਮਰਾਂ ਤੇ ਜਾਂਦੀ ਚਲਾਉਂਦਾ, ਹੈਨਾ। ਸੋ ਜਿਹੜੇ ਬੇਸਿਕਲੀ ਆਉਣੀ ਵੀ ਸਾਰੀ ਇੰਡਸਟਰੀ ਬੈਡ ਆ। ਹਾਂਜੀ, ਇਹ ਤਾਂ ਕਦੀ ਵੀ ਵਿੱਚ ਨਾ, ਜਿੱਦਾਂ ਹੁਣ RBA ਹੈਗੀ ਆ, ਆਲਮੰਡ ਬੋਰਡ ਆ, ਕੋਸ਼ਿਸ਼ ਸਾਰੇ ਕਰਦੇ ਆ, ਪਰ ਉਹਨਾਂ ਨੂੰ ਹਾਈਜੈਕ ਮੈਨੀਪੂਲੇਟ ਕਰਨ ਨੂੰ ਬੰਦੇ ਬਹੁਤ ਆ, ਵੱਡੇ ਪਲੇਅਰ ਬਹੁਤ ਪਲੇਅਰ ਆਉਂਦੇ ਆ ਜਿਹੜੇ ਜਾਣੀ ਦੀ। ਪਰ ਇਦਾਂ ਜਿੱਥੇ ਤੁਸੀਂ ਇਹ ਗੱਲ ਆਖੀ ਵੀ ਛੋਟੇ ਨਿਕਲ ਜਾਣਗੇ, ਵੱਡੇ ਪਲੇਅਰ ਆ ਜਾਣਗੇ, ਇਸੇ ਚੀਜ਼ ਦਾ ਤੇ ਆਲਰੇਡੀ ਰੋਣਾ ਹੈ ਵੀ ਕਾਰਪੋਰੇਟ ਜੇ ਸਭ ਕੁਝ ਉਸ ਦੇ ਵਿੱਚ ਹੋ ਗਿਆ, ਛੋਟਾ ਰਿਹਾ ਹੀ ਨਾ, ਮੌਮ ਐਂਡ ਪੌਪ ਸ਼ਾਪ ਨਾ ਰਹੀਆਂ, ਫਿਰ ਉਹ ਵੀ ਮੁਸ਼ਕਲ ਆ। ਨਹੀਂ, ਉਹੀ ਕਾਰਪੋਰੇਟ ਫਾਰਮਿੰਗ ਆ ਨਾ, ਜਿਹੜਾ ਮਾਡਲ ਆ, ਉਹਦਾ ਜਵਾਬ ਉਹਦੇ 'ਚ ਹੀ ਦੇਣਾ ਪੈਣਾ। ਉਹਦਾ ਜਵਾਬ ਤੁਹਾਨੂੰ ਜਾਣੀ ਦੀ ਤੁਸੀਂ ਹੋਰ ਤਰੀਕੇ ਨਾਲ ਨਹੀਂ ਦੇ ਸਕਦੇ। ਉਹਦਾ ਜਵਾਬ ਇੱਟ ਦਾ ਪੱਥਰ ਨਹੀਂ ਦੇਣਾ ਪੈਣਾ, ਤੁਹਾਨੂੰ ਕੋ-ਆਪ ਬਣਾ ਕੇ, ਵੱਡੀ ਫਾਰਮਿੰਗ ਬਣਾ ਕੇ, ਵੱਡੇ ਉਹਦੇ ਬਰਾਬਰ ਖੜਨਾ ਪੈਣਾ। ਜੇ ਨਹੀਂ ਖੜੋਗੇ ਉਹ ਤੁਹਾਡੇ ਵਿੱਚ ਦੀ ਲੰਘ ਜੂ। ਹਾਂ, ਕਿਉਂਕਿ ਉਦਾਂ ਮਾਡਲ ਚੇਂਜ ਨਹੀਂ ਹੋਣਾ। ਮਾਡਲ ਤਾਂ ਡਿਫਾਈਨ ਹੋ ਗਿਆ, ਉਹ ਚੇਂਜ ਹੋ ਹੀ ਨਹੀਂ ਸਕਦਾ। ਉਹ ਨਹੀਂ ਚੇਂਜ ਹੋ ਸਕਦਾ। ਉਹ ਤਾਂ ਭੁੱਲ ਜਾਓ ਵੀ ਹੁਣ ਵੀ ਜਿਹੜਾ ਜਾਣੀ ਦੀ ਵੀ ਉਹ ਫਾਰਮਿੰਗ ਦਾ ਮਾਡਲ ਜੋ ਲੀਕ ਉਤਨਾ ਤੋਂ ਵੱਡੀ ਆਪਣੀ ਖਿੱਚਣੀ ਪੈਣੀ ਆ। ਅਸੀਂ ਦੇਖੋ ਕੈਲੀਫੋਰਨੀਆ ਦੇ ਵਿੱਚ ਜਿੰਨੇ ਅਸੀਂ ਪੰਜਾਬੀ ਖੇਤੀ ਕਰਦੇ ਆ, ਹੈਨਾ, ਜਿੱਦਾਂ ਜੂਜ਼ ਸੀਗੇ, ਇਜ਼ਰਾਈਲੀਜ਼ ਆ, ਉਹਨਾਂ ਨੇ ਬਹੁਤ ਦੁਨੀਆ ਕੰਟਰੋਲ ਕੀਤੀ ਆ। ਹਾਂਜੀ, ਸਾਡੇ ਕੋਲੇ ਪਰਫੈਕਟ ਆਪਰਚੁਨਿਟੀ ਹੈਗੀ ਆ ਕਿ ਕੈਲੀਫੋਰਨੀਆ ਦੇ ਅਸੀਂ ਲਾਰਜੈਸਟ ਕੋ-ਆਪ ਕਰਾ ਕੇ ਫਿਰ ਜੋ ਵੀ ਜਾਂਦੀ ਇੱਥੇ ਆਪਾਂ ਵੀ ਕੰਟਰੋਲ ਰੱਖੀਏ, ਕੰਟਰੋਲ ਕਰ ਸਕਦੇ ਆ ਜੀ। ਹੈਡਫੋਨ ਲਾ ਲਿਓ, ਆਪਣੇ ਨਾਲ ਕੁਝ ਕਾਲਰ ਵੀ ਜਿਹੜੇ ਉਹ ਜੁੜੇ ਆ, ਤੇ ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਸੁਣਦੇ, ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਆ। ਸੋ ਤੇ ਜੇ ਤੁਹਾਡੇ ਵੀ ਵਿਚਾਰ ਆ, ਤੁਸੀਂ ਗੱਲਬਾਤ ਕਰਨੀ ਚਾਹੁੰਦੇ ਆ, ਤਾਂ ਨੰਬਰ ਹੈ 408 272 5200 408 272 5200। ਜੁੜੇ ਨੇ ਆਪਣੇ ਨਾਲ ਅਰਸ਼ਦੀਪ ਸਿੰਘ। ਹਾਂਜੀ ਅਰਸ਼ਦੀਪ ਜੀ, ਸਵਾਗਤ ਹੈ ਜੀ, ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਅਰਸ਼ਦੀਪ ਜੀ, ਆਵਾਜ਼ ਸੁਣ ਰਹੀ ਆ? ਹਾਂਜੀ, ਹੁਣ ਠੀਕ ਹੈ ਜੀ, ਪਹਿਲਾਂ ਥੋੜੀ ਘੱਟ ਸੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ।
ਅੱਛਾ ਨਹੀਂ, ਮੇਰਾ ਕੁਐਸਚਨ ਤਾਂ ਸੀਗਾ ਵੀ ਇੱਕ ਨਾ ਮੈਨੂੰ ਗਰੋਅਰ ਨੇ ਅੱਜ ਸਵੇਰੇ ਹੀ ਪੁੱਛਿਆ ਵੀ ਉਹ ਕਹਿੰਦਾ ਵੀ ਜਿਹੜਾ ਰੇਟ ਆਪਾਂ ਪੱਗ ਦੇ ਗਰੁੱਪ 'ਚ ਪਾ ਰਹੇ ਆ ਵੀ ਉਹ ਪ੍ਰੋਸੈਸਰ ਦੇ ਨਹੀਂ ਰਿਹਾ, ਤੇ ਫਿਰ ਉਹਦੇ ਕੋਲ ਕੀ ਆਪਸ਼ਨ ਆ? ਉਹ ਕਹਿੰਦਾ ਵੀ ਮੇਰੇ ਕੋਲ 25 ਸੈਂਟ ਦਾ ਫਰਕ ਆ, ਵੀ ਜਾਣੀ ਜਿਹੜਾ ਆਪਾਂ ਪੱਗ ਦੇ ਗਰੁੱਪ 'ਚ ਦੱਸ ਰਹੇ ਆ। ਹਾਂਜੀ ਅਰਸ਼ਦੀਪ ਸਿੰਘ, ਆਪਾਂ ਰੋਣਾ ਹੀ ਇਹ ਰੋ ਰਹੇ ਆ ਕਦੋਂ ਦੇ, ਹੈ ਨਾ। ਮੋਸਟਲੀ ਜਿਹੜੇ ਪ੍ਰੋਸੈਸਰ ਆ ਉਹ ਜਿਹੜਾ ਰੇਟ ਆਪਾਂ ਜਿਹੜੇ ਕਈ ਪ੍ਰੋਸੈਸਰ ਦੇ ਰਹੇ ਆ, ਹੈ ਨਾ, ਉਹ ਮੋਸਟਲੀ ਨੇ ਨਹੀਂ ਦੇਣਾ, ਸਾਨੂੰ ਪਤਾ ਨਹੀਂ ਦੇਣਾ। ਅੱਛਾ, ਕੁਛ ਕੁ ਦੇ ਰਹੇ ਵਾਲਾ ਕੋਈ ਹਾਂ ਕੁਛ ਦੇਣਗੇ, ਬਾਲੇ ਨਹੀਂ ਦੇਣਗੇ। ਬਾਲੇ ਕਹਿਣਗੇ ਵੀ ਨਹੀਂ ਜੀ ਪ੍ਰਾਈਸ ਸਾਡੀ ਇੰਨੀ ਹੋਈ ਆ, ਕਿਉਂ? ਉਹਨਾਂ ਕੋਲੇ ਆਪਦੀ ਵੇਚਣ ਦੀ ਕੈਪੇਬਿਲਿਟੀ ਹੈ ਨਹੀਂ ਗੀ। ਠੀਕ ਹੈ। ਜਿਹੜੇ ਬੰਦੇ ਜਾਣੀ ਦੀ ਅੰਡਰ ਸੋਲਡ ਕਰਦੇ ਆ, ਜਿਹੜੇ ਗਰੋਰਾਂ ਨੂੰ ਜਾਣੀ ਦੀ ਜਿਹੜੇ ਭਾਅ ਵੀ ਵਿਕਦੀ ਆ ਉਹਨੂੰ ਵੇਚ ਦਿੰਦੇ ਆ। ਜੇ ਅਸੀਂ ਉਹਨੂੰ ਕਹਾਂਗੇ ਵੀ ਓਵਰਨਾਈਟ ਤੁਸੀਂ ਕੰਪੀਟ ਕਰਨਾ ਸ਼ੁਰੂ ਕਰੋ, ਉਹਨੇ ਨਹੀਂ ਕਰਨਾ। ਉਹ ਨਾਲੇਜ ਬੇਸ ਐਡੀ ਛੇਤੀ ਨਹੀਂ ਆਉਂਦਾ। ਉਹ ਸਕੇਲ ਨਾਲ ਵੀ ਹੁੰਦਾ, ਉਹਦੇ ਸਾਈਜ਼ ਤੇ ਵੀ ਫਰਕ ਆਉਣਾਗਾ, ਉਹਦੇ ਜਾਂਦੀ ਕਿਸ ਨੂੰ ਉਹ ਵੇਚਦਾਗਾ। ਤੁਸੀਂ ਜਾਣੀ ਦੀ ਆਮ ਜਿਹੜਾ ਰੈਗੂਲਰ ਜਿਹਾ ਬਾਇਰ ਆ, ਉਹਦੇ ਕੋਰਪੋਰੇਟ ਬਾਇਰਸ ਹੈਗੇ ਆ, ਉੱਥੇ ਫਰਕ ਪੈਂਦਾ। ਉੱਥੇ ਫਰਕ ਬਹੁਤ ਪੈਂਦਾ। ਇੱਥੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਾਣਦੀ ਜਿਹੜੀ ਸਾਡੀ ਕੋਆਪ ਬਣੀ ਹੋਊਗੀ, ਅਸੀਂ ਕੋਰਪੋਰੇਟ ਨੂੰ ਵੀ ਵੇਚਾਂਗੇ, ਤੁਹਾਡੇ ਕੋਲੇ ਸਾਰੀ ਚੀਜ਼ ਦੀ ਐਕਸਪੋਜ਼ਰ ਹੋਊ। ਪਰ ਫਿਰ ਹੁਣ ਉਸ ਫਾਰਮਰ ਦੇ ਕੋਲ ਕੀ ਵਿਕਲਪ ਕੀ ਆ? ਉਹ ਕੀ ਕਰੇ ਫਿਰ? ਹੁਣ ਜਿਹੜੇ ਪ੍ਰਾਈਸ ਤਾਂ ਉਹ ਦੇਖ ਰਿਹਾ ਗਰੁੱਪ ਦੇ ਵਿੱਚ ਵੀ 2.35 ਤੱਕ 2.30 ਤੱਕ ਜਿੱਦਾਂ ਉਹ ਦੱਸਦੇ ਆ ਵੀ ਉਤੋਂ ਉੱਤੇ ਆ, ਪਰ ਉਹ ਕਹਿੰਦਾ ਵੀ 20-25 ਸੈਂਟ ਦਾ ਫਰਕ ਆ, ਉਹ ਫਿਰ ਉਹ ਦੂਜੇ ਪਾਸੇ ਆ ਕੇ ਵੇਚੇ। ਨਹੀਂ ਉਹ ਆਪਾਂ ਤਾਂ ਸਿੱਧਾ ਜਾਂਦੀ ਪੱਗ ਦੇ ਪੇਜ ਤੇ ਯਾਰ ਕੀ ਕਿਹਾਗਾ ਵੀ ਆਪਦੇ ਪ੍ਰੋਸੈਸਰਾਂ ਨੂੰ ਵੈਲਿਊਏਟ ਕਰੋ, ਹੈ ਨਾ। ਜੇ ਇਹ ਵੀ ਹੋ ਸਕਦਾ ਕਿ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਬਦਾਮ ਦਿੰਨੇ ਆ ਉਹ ਕੇਪੇਬਲ ਹੀ ਨਾ ਹੋਣ ਇਸ ਪ੍ਰਾਈਸਾਂ ਤੇ ਵੇਚਣ। ਠੀਕ ਹੈ, ਅੱਗੇ ਜੇ ਅੱਗੇ ਉਹ ਘੱਟ ਪ੍ਰਾਈਸਾਂ ਤੇ ਦਿੰਦੇ ਆ, ਤੁਹਾਨੂੰ ਵੀ ਘੱਟ ਮਿਲਣੇ ਆ। ਉਹ ਤਾਂ ਹੈ ਹੀ ਫਿਰ, ਹੈ ਨਾ। ਸੋ ਇਸ ਕਰਕੇ ਨਾ ਜਿਹੜੇ ਪ੍ਰੋਸੈਸਰਸ ਆ, ਆਪਾਂ ਹੁਣ ਜਿਹੜਾ ਐਕਟੀਵਿਟੀਜ਼ ਕਰ ਰਹੇ ਆ ਨਾ, ਉਹ ਹੈਗਾ ਕਿ ਸਾਰੇ ਪ੍ਰੋਸੈਸਰਾਂ ਦੀਆਂ ਪ੍ਰਾਈਸਾਂ ਲਵੋ, ਅਸੀਂ ਉਹਦੀ ਰੈਂਕਿੰਗ ਐਂਡ ਰੇਟਿੰਗ ਕਰਾਂਗੇ। ਠੀਕ ਹੈ। ਰੈਂਕਿੰਗ ਐਂਡ ਰੇਟਿੰਗ ਤੋਂ ਬਾਅਦ ਫਿਰ ਉਹ ਜਿਹੜਾ ਪਬਲਿਕ ਪੋਲ ਹੋਊਗਾ ਉਹ ਦੱਸ ਦਿਆਂਗੇ ਵੀ ਭਾਈ ਜਾਣਦੀ ਤੁਸੀਂ ਜਿਹੜੇ ਪ੍ਰੋਸੈਸਰਾਂ ਨੂੰ ਦੇ ਰਹੇ ਆ ਉੱਥੋਂ ਜਾਂਦੀ ਮੇਬੀ ਉਹ ਬੈਸਟ ਚੋਇਸ ਹੈ ਨਹੀਂ ਸੀ, ਹੈ ਨਾ। ਬਹੁਤ ਗੱਲਾਂ ਆ ਰਹੀਆਂ ਨਾ, ਕਈ ਪ੍ਰੋਸੈਸਰ ਪੇ ਨਹੀਂ ਕਰਦੇ, ਹੈ ਨਾ, 2-2 ਸਾਲ ਦੇ ਪੈਸੇ ਫਸੇ ਪਏ ਆ। ਕਈਆਂ ਦਾ ਹੈਗਾ ਵੀ ਅਸੀਂ ਤੁਹਾਡਾ ਕਰਾਪ ਵੇਚ ਦਿੰਨੇ ਆ, ਪਰ ਪੈਸੇ 45 ਦਿਨਾਂ ਬਾਅਦ ਦੇਵਾਂਗੇ ਜਦੋਂ ਸਾਡੇ ਵੇਅਰਹਾਊਸ ਚੋਂ ਨਿਕਲੋ। ਕਹਿੰਦੇ ਅਸੀਂ ਭਾਵੇਂ ਤੁਹਾਡੇ ਵੇਅਰਹਾਊਸ ਦਾ ਸਾਲ ਪਿਆ ਰਹੇ। ਸੋ ਜਿਹੜੇ ਆਪਾਂ ਨਾ ਸਮਾਲ ਗਰੋਅਰ ਹੈਗੇ ਆ, ਇਹ ਮੇਨ ਜਾਣੀ ਦੀ ਜਿਹੜਾ ਆਪਾਂ ਪੱਗ ਦਾ ਜਿਹੜੀ ਸੇਵਾ ਵੀ ਸਮਝ ਲਓ, ਕੁਝ ਮਰਜ਼ੀ ਕਹਿ ਲਓ, ਇਹ ਹੈਗਾ ਕਿ ਹੁਣ ਪਤਾ ਆ ਰਿਹਾ ਵੀ ਜਾਂਦੀ ਜਿਹੜੇ 100 ਪ੍ਰੋਸੈਸਰ ਆ ਕੈਲੀਫੋਰਨੀਆ ਦੇ ਵਿੱਚ, ਉਹਨਾਂ ਦੀ ਕੈਪੇਬਿਲਿਟੀ ਦਿਸ ਰਹੀ ਹੈ ਨਾ। ਉਹ ਬਹੁਤ ਐਕਸਕਿਊਜ਼ਸ ਬਣਾਉਣਗੇ। ਉਹ ਮਤਲਬ ਉਹਨਾਂ ਦੇ ਕੋਲ ਕੈਪੇਬਿਲਿਟੀ ਉਹ ਨਹੀਂ ਹੈਗੀ ਵੀ ਤੁਹਾਨੂੰ ਵੱਧ ਪ੍ਰਾਈਸ ਦੇ ਸਕਣ। ਹਾਂ, ਬਾਲੇ ਹੋਣਗੇ, ਨਹੀਂ ਕੈਪੇਬਿਲਿਟੀ ਹੋਣੀ। ਉਹ ਤਾਂ ਜਾਣਦੀ ਕਿਉਂ, ਜਿਹੜੇ ਬੰਦੇ ਯੂਜ਼ਡ ਟੂ ਹੋਏ ਆ, ਅਸੀਂ ਪ੍ਰੋਸੈਸਿੰਗ ਖੋਲਤੀ ਆ, ਸਾਨੂੰ ਬਦਾਮ ਦੇ ਦਿਓ, ਅਸੀਂ ਤੁਹਾਨੂੰ ਮਾਰਕੀਟ ਦੇਵਾਂਗੇ। ਮਾਰਕੀਟ ਪ੍ਰਾਈਸ ਹੁਣ ਪ੍ਰੋਸੈਸ 25 ਸੈਂਟ ਪਏ ਆ, ਹੈ ਨਾ। ਸੋ ਇਹੀ ਵੀਰਾਂ ਨੂੰ ਬੇਨਤੀ ਆ ਵੀ ਜਾਂਦੀ ਗਾਹਾਂ ਨੂੰ ਜਦੋਂ ਅਸੀਂ ਇਕੱਠੀ ਆਵਾਜ਼ ਉਠਾਵਾਂਗੇ, ਮਾਰਕੀਟਿੰਗ ਕੋਆਪ ਬਣਾਵਾਂਗੇ, ਉਹਦੇ ਵਿੱਚ ਇਹ ਚੀਜ਼ਾਂ ਸਾਰੇ ਨਤੀਜੇ ਮੂਹਰੇ ਆਉਣਗੇ, ਹੈ ਨਾ। ਫਿਰ ਅਸੀਂ ਉਹ ਵੀ ਦੇਖ ਸਕਦੇ ਸਾਡੇ ਜਿਹੜੇ ਪ੍ਰੋਸੈਸਰ ਵੇਚਦੇ ਆ ਗਾਹਾਂ, ਉਹ ਕਿਹਨੂੰ ਵੇਚਦੇ ਆ, ਜਿਹੜੇ ਉਹਨਾਂ ਦੇ ਖਰੀਦਣ ਵਾਲੇ ਆ, ਉਹ ਕਿੰਨੇ ਕੁ ਉਹ ਜਾਣਦੀ ਕਾਸਕੋ ਨੂੰ ਵੇਚਦੇ ਆ, ਕਿੰਨੇ ਦੂਜੇ ਸਟੋਰਾਂ ਨੂੰ ਵੇਚਦੇ ਆ, ਕਿੰਨੇ ਉਹ ਬਾਹਰਲੇ ਕੰਟਰੀਆਂ ਨੂੰ ਕਿੰਨਾ ਨਾਲ ਉਹ ਡੀਲ ਕਰਦੇ ਆ। ਉਹ ਸਾਰੇ ਤਾਂ ਇੱਕੋ ਜਿਹੇ ਨਹੀਂ ਨਾ। ਜੀ ਹੈ ਨਾ। ਜਿੱਥੇ ਦੇਖੋ ਕੋਆਪ ਬਲੂ ਡਾਇਮੰਡ ਜਦੋਂ ਬਣੀ ਆ, ਉਹ ਉਹਨਾਂ ਦਾ ਓਵਰਹੈਡ 38% ਆ। ਵਾਓ, ਹੈ ਨਾ। ਉਹ 38% ਦੇ ਕੇ ਵੀ ਜਾਂਦੀ ਲੋਕਾਂ ਨੂੰ ਅੱਗੇ ਪੈਸਾ ਜ਼ਿਆਦਾ ਦਿੰਦੇ ਰਹੇ ਆ। ਇਹਦਾ ਮਤਲਬ ਉਹ ਪ੍ਰਾਈਸ ਪ੍ਰੀਮੀਅਮ ਡਿਮਾਂਡ ਕਰਦੇ ਆ, ਉਹਨਾਂ ਦੇ ਬਾਇਰ ਚੰਗੇ ਆ, ਹੈ ਨਾ। ਪਰ ਉਹ ਵੀ ਹੁਣ ਜਾਂਦੀ ਲੇਟਲੀ ਉਹਨਾਂ ਦੇ ਬਾਇਰ ਵੀ ਸ਼ਿਫਟ ਹੋ ਰਹੇ। ਠੀਕ ਹੈ ਜੀ। ਪਿਛਲੇ ਸਾਲ ਉਹਨਾਂ ਨੇ ਵੀ ਨਹੀਂ ਦੇ ਸਕੇ, ਹੈ ਨਾ। ਸੋ ਇਹ ਜਿਹੜੀ ਓਵਰਆਲ ਨਾ, ਜਦੋਂ ਆਪਾਂ ਕਹਿੰਦੇ ਆ ਵੀ ਕੋਰਪੋਰੇਟ ਟੇਕ ਓਵਰ ਆ, ਇਹ ਸਾਰੀਆਂ ਚੀਜ਼ਾਂ, ਇਹ ਸਿਰਫ ਇਹ ਇਕੱਲੀ ਨਹੀਂ, ਇਕੁਏਸ਼ਨ ਬਹੁਤ ਕੰਪਲੈਕਸ। ਰੀਅਲਾਈਨਮੈਂਟ ਹੋ ਰਿਹਾ ਆਲਰੇਡੀ ਹੋ ਰਿਹਾ। ਕਈ ਪ੍ਰੋਸੈਸਰ ਵੀ ਨਹੀਂ ਰਹਿਣੇ, ਹੈ ਨਾ। ਇਉਂ ਨਹੀਂ ਵੀ ਜਾਂਦੀ ਉਹ ਜਾਣ ਕੇ ਕਰਦੇ ਆ,
ਉਹਨਾਂ ਦੀ ਕੈਪੇਬਿਲਿਟੀ ਹੋਈ ਇਹ ਆ। ਹੁਣ ਦੇਖੋ ਇੱਕ ਪ੍ਰੋਸੈਸਰ ਆ, ਉਹਨਾਂ ਨੇ ਆਟੋਮੇਸ਼ਨ ਲਾਈਨ ਲਾਈ ਆ, ਉਹਨਾਂ ਨੂੰ ਆਟੋਮੇਸ਼ਨ 14-15 ਮਿਲੀਅਨ ਚ ਲੱਗ ਗਈ ਆ। ਇੱਕ ਹੈਗਾ 20 ਚ ਲੱਗੀ ਆ। ਫਰਕ ਬਹੁਤ ਆ ਹੈ ਨਾ। ਉਹਨੇ ਆਪਦਾ ਉਹ ਕਹਿੰਦਾ ਮੇਰਾ ਆਪਰੇਸ਼ਨਲ ਕਾਸਟ ਇੰਨਾ ਗਾ, ਮੈਂ ਤਾਂ ਘਟਾਉਣਾ ਹੀ ਆ ਹੈ ਨਾ। ਕਿਸੇ ਦਾ 20 ਸੈਂਟ ਕਾਸਟ ਹੋ, ਕਿਸੇ ਦਾ 50 ਸੈਂਟ ਕਾਸਟ ਹੋ ਜੀ ਹੈ ਨਾ। ਸੋ ਇਸ ਕਰਕੇ ਨਾ ਉਹ ਜਿਹੜੇ ਪਰ ਉਹ ਸਾਰਾ ਚੀਜ਼ ਤੁਹਾਡੇ ਪ੍ਰੋਸੈਸਰਾਂ ਦੀ ਪ੍ਰਾਈਸ ਦੇ ਵਿੱਚ ਉਹ ਰਿਫਲੈਕਟ ਕਰਦਾ। ਜੀ ਅਰਸ਼ਦੀਪ। ਹਾਂਜੀ ਜੀ, ਜੇ ਇੱਕ ਮੇਰਾ ਕੁਐਸਚਨ ਸੀਗਾ ਵੀ ਜਿਵੇਂ ਹੁਣ ਸਿਟਰਸ ਜਦੋਂ ਅਸੀਂ ਵੇਚਦੇ ਹਾਂ ਤਾਂ ਜਿਹੜਾ ਪੈਕ ਆਊਟ ਦੀਆਂ ਮਗਰ ਆਉਂਦੀਆਂ ਨੇ ਰਸੀਦ, ਉਹਦੇ 'ਚ ਲਿਖਿਆ ਹੁੰਦਾ ਹਰੇਕ ਚੀਜ਼ ਵੀ ਕਿਹੜੇ ਕਸਟਮਰ ਨੂੰ ਵੇਚੀ ਹੈ ਤੇ ਕੀ ਰੇਟ ਤੇ ਵੇਚੀ ਹੈ, ਤੇ ਵੀ ਉਹਨਾਂ ਦਾ ਕਿੰਨਾ ਸੀ ਤੇ ਹਾਰਵੈਸਟ ਦੀ ਕਾਸਟ ਕਿੰਨੀ ਸੀ। ਪਰ ਸਾਰਾ ਚਲੋ ਉਹ ਤਾਂ ਅਸੀਂ ਕਰ ਸਕਦੇ ਹਾਂ, ਉਹ ਤੇ ਗੱਲ ਵੀ ਭਾਈ ਵੀ ਤੂੰ ਜ਼ਿਆਦਾ ਲੈ ਲੈ ਜਿਹੜੀ ਪੈਕਿੰਗ ਦੇ ਪੈਸੇ, ਬਟ ਹੁੰਦਾ ਉਹ ਸਾਰਾ ਕੁਝ ਲਿਖ ਕੇ ਦਿੰਦੇ ਆ। ਇਹ ਆਲਮੰਡ 'ਚ ਨਹੀਂ ਹੁੰਦਾ ਕਿ ਡਿਪੈਂਡ ਕਰਦਾ ਵੀ ਕਿਹੜੇ ਪ੍ਰੋਸੈਸਰ ਕੋ ਜਾਣੇ ਦਾ। ਨਹੀਂ ਐਕਚੁਅਲੀ ਨਾ ਜਿਹੜੇ ਮਾਰਕੀਟਿੰਗ ਕੋਆਪ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਕਰਾਪਸ ਆਉਂਦੇ ਆ ਜੀ, ਉਹਨਾਂ ਦਾ ਇਹ ਸਪੈਸ਼ਲਟੀ ਕਰਾਪਸ ਹੋ ਜਾਂਦੇ ਆ। ਬਦਾਮ ਹੋ ਗਏ, ਰੇਜ਼ਨ ਹੋ ਗਏ, ਵਾਲਨਟਸ ਹੋ ਗਏ, ਪਿਸਤਾ ਹੋ ਗਿਆ ਹੈ ਨਾ। ਇਹਨਾਂ ਦਾ ਕੋਈ ਵੀ ਡੇਟਾ ਟਰੈਕਿੰਗ ਨਹੀਂ ਗੀ। USDA ਕਰਦਾਗਾ, ਉਹ ਕਰਦਾ ਕੁਆਟਰਲੀ ਬੇਸ, ਮੰਥਲੀ, ਉਹ ਵੀ ਰਿਪੋਰਟਾਂ ਦੇ ਕੁਐਸਚਨ ਆਉਂਦੇ ਆ। ਹੁਣ ਤੂੰ ਦੂਸਰੇ ਦੇਖੋ ਜਿਹੜੇ ਕਾਟਨ ਆ, ਕੋਰਨ ਆ, ਸੋਇਆਬੀਨ ਆ, ਉਹ ਨੈਸਡੈਕ ਤੇ ਟ੍ਰੇਡ ਹੁੰਦੇ ਆ। ਉਹਨਾਂ ਦੀ ਕੱਲੀ ਟਰੈਕਿੰਗ ਜਾਣਦੀ, ਉਹਨਾਂ ਨੂੰ ਇੰਨਾ ਮੋਨੀਟਰ ਹੋ ਰਿਹਾ, ਤੁਹਾਨੂੰ ਐਟ ਦ ਟਾਈਮ ਪਤਾ ਹੁੰਦਾ ਕਿੱਥੇ ਪਿਆ ਕਰਾਪ, ਕੋਈ ਮੈਨੀਪੂਲੇਟ ਨਹੀਂ ਕਰ ਸਕਦਾ। ਜਿਹੜੇ ਸਪੈਸ਼ਲਟੀ ਕਰਾਪ ਆ ਨਾ, ਇਹ ਬਹੁਤ ਛੇਤੀ ਟਾਈਮ ਤੋਂ ਛੇਤੀ ਗਰੋ ਹੋ ਗਏ ਆ। ਇਹਨਾਂ ਦੇ ਆਲੇ ਦੁਆਲੇ ਕੋਈ ਜਾਣੇ ਦੀ ਉਹਨਾਂ ਦਾ ਹੱਥ ਪਾਉਣ ਵਾਲਾ ਹੈ ਨਹੀਂਗਾ। ਖੁੱਲੇ ਚੱਲ ਰਹੇ ਆ ਹਨਾ। ਹੁਣ ਜੇ ਤੁਸੀਂ ਕਹਿ ਦਿਓ ਜੀ ਇਹ ਸਾਡਾ 2.8 ਬਿਲੀਅਨ ਆ, 3 ਬਿਲੀਅਨ ਆ ਜਾਊਗਾ, 26 ਆ ਜਾਊ, ਇੱਥੇ NDA ਕਹਿ ਦੇਣਾ ਵੀ ਜਾਂਦੀ ਵਾਇਦਰ ਥੋੜਾ ਜਿਹਾ ਖਰਾਬ ਹੋ ਗਿਆ ਸੀ, ਇਹ ਟਾਂਡੇ ਪਿਛਲੇ ਸਾਲ ਆਪਾਂ ਇਦਾਂ ਹੀ ਦੇਖਿਆ, 3 ਤੋਂ ਚੱਲਦੇ ਬਾਅਦ ਚ ਕਿੱਥੇ ਪਹੁੰਚ ਗਿਆ। ਪਰ ਉਹਦੀ ਲੀਗਲ ਅਕਾਊਂਟੇਬਿਲਿਟੀ ਤਾਂ ਕੋਈ ਨਹੀਂ ਨਾ। ਕਿਸੇ ਨੇ ਲਾਸੂਟ ਤਾਂ ਫਾਈਲ ਨਹੀਂ ਕੀਤਾ। ਉਹ ਅਗਲਿਆਂ ਨੇ ਵਿੱਚ ਨਾਲ ਐਸਟੀਮੇਟ ਜੋ ਸ਼ਬਦ ਵਾੜ ਲਿਆ, ਉਹ ਕਹਿੰਦਾ ਵੀ ਐਸਟੀਮੇਟ ਅਸੀਂ ਕਿਹੜਾ ਪੱਕਾ ਕਹਿੰਦੇ ਆ, ਉਹਨਾਂ ਨੇ ਵੀ ਰਾਹ ਲੱਭਿਆ। ਨਹੀਂ, ਜਦੋਂ ਹੁਣ ਤੁਸੀਂ ਹਾਈਟੈਕ ਦੇ ਵਿੱਚ ਦੇਖੋ, ਮਿਡ ਕੁਆਰਟਰ ਦੇ ਵਿੱਚ ਐਸਟੀਮੇਸ਼ਨ ਦਿੰਦੇ ਆ ਸਾਰੇ। ਜਦੋਂ ਅਰਨਿੰਗਸ ਦਿੰਦੇ ਆ ਨਾ ਵੀ ਸਾਡੇ ਇੰਨੇ ਬਿਲੀਅਨਸ ਹੋਣਾ, ਇੰਨਾ ਪ੍ਰੋਫਿਟ ਹੋ, ਇੰਨਾ ਹੋਊਗਾ, ਜੇ ਉਹ ਤੋਂ ਤੁਸੀਂ ਉਹ ਮੇਰਾ ਖਿਆਲ 7% ਆ, ਜੇ ਹੇਠ ਉੱਤੇ ਹੋ ਜੇ ਨਾ, ਉਹ ਐਗਜ਼ੀਕਿਊਟਿਵ ਜਿਹੜੇ ਉਸ ਕੰਪਨੀ ਦੇ ਆ ਉਹ ਲਾਇਬਲ ਹੁੰਦੇ ਆ, ਉਹਦੇ ਲੀਗਲ ਐਕਸ਼ਨਸ ਹੋ ਜਾਂਦੇ ਆ। ਪਰ ਇੱਥੇ ਨਹੀਂ ਕੁਝ ਵੀ, ਇੱਥੇ ਕੋਈ ਨਹੀਂ ਗਾ, ਕੋਈ ਓਪਨ ਆ ਹੈਨਾ। ਤੇ ਹਾਂ, ਜਿੱਦਾਂ ਅਰਸ਼ਦੀਪ ਕਹਿੰਦਾ ਵੀ ਜਿਹੜੇ ਇਹਨਾਂ ਦਾ ਕਰਾਪ ਆ ਉਹ ਮਾਰਕੀਟਸ ਨੂੰ ਵੇਚ ਰਹੇ ਆ, ਫਿਰ ਉਹ ਦੱਸ ਵੀ ਰਹੇ ਕਿੰਨੇ ਦਾ ਵੇਚਿਆ, ਨਾਲ ਕਿੰਨੇ ਦਾ ਵੇਚਿਆ, ਕਿੱਦਾਂ। ਐਲੀਮੈਂਟ ਚ ਇਦਾਂ ਨਹੀਂ ਇੱਥੇ ਨਹੀਂ। ਤੇ ਰੇਜ਼ਨ ਨਹੀਂ ਟਰੈਕਿੰਗ ਸਾਰੀ ਹੁੰਦੀ ਆ। ਰੇਜ਼ਨ ਵੀ ਸੇਮ ਆ, ਟਰੈਕਿੰਗ ਹੁੰਦੀ ਆ। ਜੇ ਤੁਸੀਂ ਜਾਣੇ ਦੀ ਕੋਈ ਟਰੈਕ ਕਰਨਾ ਹੋਵੇ ਨਾ, ਕਿਹੜਾ ਬਦਾਮ ਕਿਹੜੇ ਖੇਤ ਚੋਂ ਆਇਆ, ਉਹ ਸਾਰਾ ਹੈਗਾ ਡੇਟਾ। ਠੀਕ ਹੈ ਜੀ, ਪਰ ਉਹ ਪਿਆ ਹੀ ਆ, ਕਿਤੇ ਪਾਸੇ ਯੂਜ਼ ਨਹੀਂ ਹੁੰਦਾ। ਤੇ ਮੋਸਟਲੀ ਜਿਹੜੇ ਮਾਰਕੀਟਿੰਗ ਪ੍ਰੋਗਰਾਮ ਦੇ 6-7 ਕਰਾਪ, ਉਹ ਸਾਰੇ ਹੀ ਇਦਾਂ ਚੱਲਦੇ। ਇਹਨਾਂ ਨੂੰ ਸਪੈਸ਼ਲਟੀ ਕਰਾਪ ਕਿਹਾ ਜਾਂਦਾ। ਮੈਟਰ ਫੈਕਟ ਇਹ USDA ਦੇ ਜਿਹੜੇ ਡੈਫੀਨੇਸ਼ਨਸ ਰੱਖਦੇ, ਉਹ ਤਾਂ ਕਹਿੰਦੇ ਇਹ ਖੇਤੀ 'ਚ ਹੀ ਨਹੀਂ ਆਉਂਦੇ। ਅੱਛਾ ਜੀ, ਇਹ ਸਪੈਸ਼ਲਟੀ ਕਰਾਪ ਆ। ਠੀਕ ਹੈ। ਸੋ ਇਸ ਕਰਕੇ ਨਾ ਜਾਂਦੀ, ਜਿੰਨਾ ਅਸੀਂ ਨੌਲੇਜ ਲਵਾਂਗੇ ਵੀ ਜਿੱਥੇ ਸਾਡਾ ਕਰਾਪ ਕਿਹਨੂੰ ਅਸੀਂ ਵੇਚਦੇ ਆ ਗਾਹਾਂ, ਉਹਦੇ ਪ੍ਰੈਕਟਿਸ, ਬਿਜ਼ਨਸ ਪ੍ਰੈਕਟਿਸਿਸ, ਉਹਦੇ ਕਲਾਇੰਟਸ ਉੱਪਰ ਕਿੱਦਾਂ ਦੇ ਆ, ਉਹ ਫਿਰ ਸਾਰਾ ਡਿਫਾਈਨ ਕਰਦੇ। ਜੇ ਅਸੀਂ ਮੰਡੀ 'ਚ ਹੀ ਸਿੱਟਣਾਗਾ, ਉਹ ਤਾਂ ਮੰਡੀ ਦਾ ਭਾਅ ਉਹਨਾਂ ਕੀ ਬਣ ਜਾਣਾ। ਠੀਕ ਹੈ ਜੀ ਅਰਸ਼ਦੀਪ। ਇੱਕ ਕੁਐਸਚਨ ਹੋਰ ਸੀ ਰਾਜਕਰਨ ਜੀ ਮੇਰਾ, ਜਿਹੜਾ ਕੋਆਪ ਦੀ ਗੱਲ ਕਰਦੇ ਸੀਗੇ, ਕੋਆਪ ਜਿਹੜੀ ਹੈਗੀ ਆ ਵੀ ਸਾਰੀ ਜਿਹੜੀ ਕ੍ਰਾਪਸ ਨੇ, ਕਮੋਡਿਟੀ ਨੇ, ਉਹਨਾਂ ਲਈ ਓਪਨ ਹੋਊਗੀ ਗਰੋਅਰਸ ਲਈ, ਜਾਂ ਵੀ ਸਪੈਸਿਫਿਕ ਕ੍ਰਾਪਸ ਨੂੰ ਟਾਰਗੇਟ ਕੀਤਾ ਹੈ? ਆਈ ਥਿੰਕ ਆਪਾਂ ਨਾ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਵੀ ਇੱਕ ਕ੍ਰਾਪ ਤੋਂ ਸ਼ੁਰੂ ਕਰਕੇ ਸਾਰੇ ਕ੍ਰਾਪਾਂ ਦੇ ਵਿੱਚ, ਜਿੱਦਾਂ ਅੱਜ ਗੱਲ ਹੁੰਦੀ ਸੀ ਰੇਜ਼ਨ ਵਾਲਿਆਂ ਨਾਲ ਹੈਨਾ, ਬਈ ਮੀਟਿੰਗ ਸੈੱਟ ਕਰੋ ਹੈਨਾ, ਉਹਦੇ ਰੂਲਸ ਐਂਡ ਰੈਗੂਲੇਸ਼ਨਸ ਆਲਰੇਡੀ ਡਿਫਾਈਨ, ਕੁਝ ਹੋ ਗਏ ਆ, ਕੁਝ ਰਿਫਾਈਨ ਫਿਰ ਹੋਈ ਜਾਣੇ ਹੈਨਾ। ਪਰ ਮੇਨ ਗੋਲ ਉਹਦਾ ਇਹ ਹੋਊਗਾ ਕਿ ਕੋਆਪ ਜਿਹੜੀ ਆਪ ਕੋਈ ਪ੍ਰੋਡਕਟ ਨੂੰ ਟੱਚ ਨਾ ਕਰੇ,
ਉਹ ਸਿਰਫ ਕੋਆਪ ਹੋਗੀ ਪ੍ਰਾਈਸ ਨੈਗੋਸ਼ੀਏਸ਼ਨ ਲਈ, ਉਹਦੇ ਜਿਹੜੇ ਜਾਣ ਦੀ ਟਰਮਸ ਐਂਡ ਕੰਡੀਸ਼ਨਸ ਦੇ ਲਈ, ਉਹ ਕਿੱਦਾਂ ਜੁਆਇੰਟ ਜਾਣ ਦੀ ਤੁਹਾਡੇ ਪ੍ਰੋਸੈਸਰ ਪੈਕਰ ਨਾਲ ਉਹ ਕੰਮ ਕਰਦੇ ਆ, ਹੈ ਨਾ। ਇਹਨਾਂ ਰਿਟਰਨ ਉਸ ਜਾਣੀ ਦੀ ਪੈਕਰ ਪ੍ਰੋਸੈਸਰ ਨੂੰ ਵਾਲੀਅਮ ਮਿਲ ਜੂਗਾ ਤੇ ਉਹਦੇ ਜਾਣ ਦੀ ਬਰੋਬਰ ਤੇ ਜਾਣ ਦੀ ਫਿਰ ਜਿਹੜੇ ਗਰੋਰ ਆ ਉਹਨਾਂ ਨੂੰ ਵੌਇਸ ਮਿਲ ਜੂਗੀ, ਠੀਕ ਹੈ ਇਹ ਜੀ। ਕਿੱਥੇ ਹੈ ਨਾ। ਬਾਕੀ ਪ੍ਰੋਸੈਸ ਸਾਰੀਆਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਸਾਰੀਆਂ ਸੇਮ ਹੋਣਗੀਆਂ ਜਿੱਦਾਂ ਹੁਣ ਚੱਲ ਰਹੀਆਂ ਹੈਗੀਆਂ, ਹੈ ਨਾ। ਸਿਰਫ ਅਸੀਂ ਲੈਵਰੇਜ ਕਰਾਂਗੇ ਵੀ ਜਾਣੀ ਦੀ ਸਾਡੇ ਕੋਲ ਇੰਨੀ ਵਾਲੀਅਮ ਹੈ, ਇਸ ਵਾਲੀਅਮ ਦਾ ਅਸੀਂ ਆਹ ਮੰਗਦੇ ਹਾਂ ਵੀ ਤੁਸੀਂ ਆਉ ਨਹੀਂ ਵੀ ਜੇ ਕੱਲ ਨੂੰ ਕੋਈ ਪ੍ਰੋਸੈਸਰ $1.5 ਦੇ ਬਦਾਮ ਵੇਚ ਜੂਗਾ, ਹੈ ਨਾ। ਜਿਹੜੇ ਦੋ ਤਾਂ ਹੀ ਬਹੁਤ ਘੱਟ ਤੋਂ ਘੱਟ ਪ੍ਰੋਸੈਸਰ ਪਿਕ ਕਰਨੇ ਆ, ਉਹਨਾਂ ਨੂੰ ਅਨੇਬਲ ਕਰਨਾ, ਉਹ ਵੀ ਪ੍ਰੋਫਿਟੇਬਲ ਹੁੰਦੇ ਆ, ਉਹਨੇ ਵੀ ਨਹੀਂ ਲੀਗਲੀ ਬਾਈਂਡਿੰਗ ਹੋਊਗੀ। ਜਦੋਂ ਕੇਰਾਂ ਸਾਈਨ ਕਰਤੇ ਗਰੋਰਾਂ ਨੇ ਵੀ ਉਹ ਫਿਰ ਹੋਰ ਕਿਸੇ ਨੂੰ ਉਹਦੇ ਪ੍ਰੋਸੈਸ ਦੇ ਵਿੱਚ ਜਾਣਾ ਪੈਣਾ। ਸੋ ਸ਼ੁਰੂਆਤ ਐਲੀਮੈਂਟ ਤੋਂ ਕਰਕੇ ਰੇਜ਼ਨ ਤੋਂ ਕਰਕੇ ਬਾਕੀ ਵੀ ਫਿਰ ਸਾਰਿਆਂ 'ਚ ਜਾਣੇ ਦੀ ਹੌਲੀ ਹੌਲੀ ਉੱਥੇ ਕਰਕੇ ਨਾ ਉਹਦੇ ਵਿੱਚ ਹੀ ਸਾਨੂੰ ਫਾਇਦਾ ਗਾ, ਨਹੀਂ ਤਾਂ ਜਾਂਦੀ ਸਾਨੂੰ ਕੋਈ ਵਿਜ਼ਿਬਿਲਿਟੀ ਨਹੀਂ ਗੀ ਜੇ ਕਿੰਨੇ ਦਾ ਖਰਾਬ ਵਿਕਦਾ, ਕਿੱਧਰ ਨੂੰ ਮਾਰਕੀਟ ਜਾ ਰਹੀ ਆ, ਫਿਰ ਅਸੀਂ ਫੁੱਲੀ ਕੰਟਰੋਲ ਕਰ ਸਕਦੇ ਹਾਂ। ਥੈਂਕ ਯੂ ਅਰਸ਼ਦੀਪ। ਥੈਂਕ ਯੂ ਜੀ। ਜੀ ਇੱਕ ਛੋਟੀ ਜਿਹੀ ਬ੍ਰੇਕ ਵੀ ਲੈ ਲਈਏ ਹੁਣ ਆਪਾਂ, ਤੇ ਇਸ ਤੋਂ ਬਾਅਦ ਦੇ ਵਿੱਚ ਗੱਲਾਂ ਬਾਤਾਂ ਨੂੰ ਅਪਡੇਟ ਫਾਰਮਿੰਗ ਦੇ ਵਿੱਚ ਇਦਾਂ ਹੀ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਹਾਂਜੀ ਰਾਜਕਨਵੀਰ, ਸਤਿ ਸ਼੍ਰੀ ਅਕਾਲ। ਗੱਲ ਆਪਾਂ ਮਾਰਕੀਟਿੰਗ ਕੋਆਪ ਦੀ ਬ੍ਰੇਕ ਤੋਂ ਪਹਿਲਾਂ ਜਿਹੜੀ ਉਹ ਕਰ ਰਹੇ ਸੀਗੇ। ਸੋ ਮਾਰਕੀਟਿੰਗ ਕੋਆਪ ਦੇ ਜੇ ਤੁਸੀਂ ਥੋੜਾ ਹੋਰ ਇਸ ਦੇ ਵਿੱਚ ਕੋਈ ਡੀਟੇਲਸ ਸ਼ੇਅਰ ਕਰਨਾ ਚਾਹੁੰਦੇ ਆ, ਜਿਨ੍ਹਾਂ ਦੇ ਕੋਈ ਸਵਾਲ ਜਾਂ ਉਹਨਾਂ ਦੀਆਂ ਕੋਈ ਚੀਜ਼ਾਂ ਹੋਣਗੀਆਂ ਵੀ ਇਹ ਕੰਮ ਕਿੱਦਾਂ ਕਰੂਗੀ, ਕਿਵੇਂ ਆ, ਕੀ ਅਸੀਂ ਇਹਦੇ ਵਿੱਚ ਬੌਂਡ ਆ, ਓਪਨ ਆ, ਫ੍ਰੀ ਆ, ਕਿੱਦਾਂ, ਕੀ ਹੋਊਗਾ, ਕੀ ਡੀਟੇਲਸ ਆ ਇਹਦੇ ਵਿੱਚ? ਨਹੀਂ ਦੇਖੋ ਰਾਜਕਨਵੀਰ, ਹੁਣ ਦਾ ਜਿਹੜਾ ਸਿਸਟਮ ਜਿਹੜਾ ਆਪਾਂ ਦੇਖਦੇ ਆ ਉਹਦੇ ਵਿੱਚ ਵੀ ਅਸੀਂ ਵੱਜੇ ਹੋਏ ਆ। ਠੀਕ ਹੈ ਜੀ, ਹੈ ਨਾ, ਵਨ ਵੇ অর ਅਨਦਰ। ਹੈ ਨਾ, ਰੀਜ਼ਨ ਵਾਲੇ ਆ ਉਹ ਜਿਹੜਾ ਜਾਂਦੀ ਮਾਰਕੀਟਿੰਗ ਆਰਡਰ ਰੀਜ਼ਨ ਦਾ ਉਹਦੇ ਚ ਵੱਜੇ ਆ। ਬਦਾਮਾਂ ਦਾ ਮਾਰਕੀਟਿੰਗ ਆਰਡਰ ਆ ਉਹਦੇ ਚ ਵੱਜ ਗਏ ਆ। ਵਾਲਨਟਾਂ ਦਾ ਆਪਦਾ, ਪਿਸਤੇ ਦਾ ਆਪਦਾ ਜੀ, ਹੈ ਨਾ। ਗੱਲ ਇਹ ਆ ਕਿ ਜਾਂਦੀ ਸਾਨੂੰ ਬਹੁਤ ਘੱਟ ਨੌਲੇਜ ਆ ਕਿ ਇਹ ਮਾਰਕੀਟਿੰਗ ਆਰਡਰ ਕੀ ਆ ਤੇ ਇਹ ਕਰਦੇ ਕੀ ਆ। ਸਹੀ ਗੱਲ ਆ। ਦੇਖੋ ਹੁਣ ਤੁਸੀਂ USDA ਤੋਂ ਦੇਖੋ, ਵਾਸ਼ਿੰਗਟਨ ਤੋਂ, ਹੈ ਨਾ, ਸਾਡਾ ਫਾਰਮ ਬਿੱਲ ਅਪਰੂਵ ਹੋ ਜਾਂਦਾ, 5 ਸਾਲ ਰਹਿੰਦਾ, ਹੈ ਨਾ। ਉਸ ਟਾਈਮ ਦੇ ਵਿੱਚ ਬਹੁਤ ਜਿਹੜੇ ਜਾਣੇ ਦੀ ਉਹਨਾਂ ਨੇ ਪਾਲਿਸੀਜ਼ ਆ, ਫੰਡਸ ਆ, ਉਹ ਸਾਰੇ ਉੱਥੋਂ ਸ਼ੁਰੂ ਹੁੰਦੇ ਆ। ਉਹ ਸਾਨੂੰ ਆਉਂਦੇ ਆ ਇਹਨਾਂ ਦੇ ਇਹ ਜਿਹੜੇ ਮਾਰਕੀਟਿੰਗ ਜਿਹੜੀਆਂ ਇਹ ਆਰਡਰਸ ਆ ਇਹਨਾਂ ਦੇ ਥਰੂ। ਇਹੀ ਫੀਡਬੈਕ ਆ ਨਾ ਸਾਡੀ ਉੱਪਰ ਨੂੰ, ਹੋਰ ਤਾਂ ਕੋਈ ਹੈ ਨਹੀਂ ਗੀ, ਹੈ ਨਾ, ਹੋਰ ਕੋਈ ਸਿਸਟਮ ਵੀ ਹੈ ਨਹੀਂ ਗਾ, ਹੈ ਨਾ। ਤੇ ਸਾਡੀ ਉੱਥੇ ਰੀਚ ਹੈ ਨਹੀਂ ਗੀ, ਹੈ ਨਾ। ਤੇ ਜਿੱਥੇ ਅਸੀਂ ਰੌਲਾ ਵੀ ਪਾਉਂਦੇ ਆ ਵੀ ਜਿੰਨੇ ਕੁ ਅਸੀਂ ਬੰਦੇ ਇਲੈਕਟ ਕਰਕੇ ਭੇਜਦੇ ਆ ਉਹ ਕੋਈ ਸਾਡੇ ਲਈ ਕੁਝ ਕਰਦੇ ਨਹੀਂ। ਉਹ ਕਰਨਗੇ ਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਜਿਹੜੇ ਸਿਸਟਮ ਆ ਕੰਪਲੈਕਸ ਆ। ਇਹ ਉਹ ਨਹੀਂ ਗਾ ਵੀ ਥੋੜਾ ਗਾ, ਹੈ ਨਾ। ਇਹਨਾਂ ਦੇ ਅੱਡੋ ਅੱਡ ਗਰੁੱਪਸ ਬਣੇ ਆ, ਹੈ ਨਾ। ਹੁਣ ਦੇਖੋ ਪਿਛਲੇ ਆਨੀ ਰੀਜ਼ਨਸ ਨੇ $75 ਮਿਲੀਅਨ ਸਕੂਲ ਪ੍ਰੋਗਰਾਮ ਚ ਲਿਆ, ਓਕੇ, ਹੈ ਨਾ। ਤੇ ਬਦਾਮਾਂ ਵਾਲਿਆਂ ਦਾ 60 ਸੀ, ਠੀਕ ਹੈ ਨਾ। ਸੋ ਇਹਦਾ ਮਤਲਬ ਜਿਹੜਾ RBA ਉਹਨੇ ਬੈਟਰ ਜੌਬ ਕੀਤੀ ਆ ਜਾਣ ਦੀ ਲਾਬੀ ਕਰਨ ਨੂੰ, ਉੱਥੇ ਉਹਨਾਂ ਲੋਕਾਂ ਨਾਲ ਗੱਲਾਂ ਕਰਨ, ਦੱਸਣ ਨੂੰ ਵੀ ਸਾਡੀ ਸਿਚੁਏਸ਼ਨ ਕੀ ਆ। ਉੱਥੇ ਫਿਰ ਕੁਐਸਚਨ ਆਉਂਦਾ ਵੀ ਜਿਹੜੇ ਬਈ ਇਹ ਬਦਾਮਾਂ ਵਾਲੇ ਉਹ ਕੀ ਕਰਦੇ ਸੀ। ਵਾਲਨਟ ਸੀਗਾ ਅੱਗੇ ਪ੍ਰਾਈਸ 10 ਸੈਂਟ ਤੇ ਸਕੂਲ ਪ੍ਰੋਗਰਾਮ ਨੂੰ ਵਿਕਦੇ ਰਹੇ ਆ। ਫਿਰ ਉਹਨਾਂ ਨੂੰ ਪੈਸੇ ਮਿਲੇ ਤਾਂ ਉਹ ਥੋੜੀ ਜਿਹੀ ਇਨਵੈਂਟਰੀ ਕਲੀਅਰ ਹੋਈ। ਇੱਕ ਤਾਂ ਸਾਨੂੰ ਜਾਣਦੀ ਇਹ ਪਤਾ ਲੱਗੇ ਵੀ ਜਿਹੜੇ ਇਹ ਡਿਫਰੈਂਟ ਲੈਵਲਸ ਆ ਨਾ ਗੌਰਮੈਂਟ ਦੇ ਪ੍ਰੋਗਰਾਮਸ ਆ, ਉਹ ਚੱਲਦੇ ਕਿੱਦਾਂ ਗੇ। ਉਹ ਉਦੋਂ ਹੀ ਪਤਾ ਲੱਗੂਗਾ ਜਦੋਂ ਤੁਸੀਂ ਥੋੜਾ ਜਿਹਾ ਰਾਈਜ਼ ਕਰੋਗੇ ਉੱਪਰ ਜਾਂਦੀ। ਇਹਨਾਂ ਦੇ ਨਾਲ ਅਸੀਂ ਉਹ ਨਹੀਂ ਕਹਿੰਦੇ ਵੀ ਟੋਟਲੀ ਸੈਪਰੇਟ ਐਂਟੀਟੀਜ਼ ਬਣਾਉਣੀਆਂ, ਸੈਪਰੇਟ ਆ ਕਰੀਏ। ਮੇਨ ਗੱਲ ਇਹ ਹੈਗੀ ਆ ਕਿ ਤੁਹਾਡੀ ਯੂਨੀਫਾਈਡ ਵੌਇਸ ਹੋਵੇ। ਵੌਇਸ ਉਦੋਂ ਹੁੰਦੀ ਜਦੋਂ ਜੇ ਤੁਸੀਂ ਉਹ ਕੋਆਪ ਹੋਊਗੀ, ਠੀਕ ਹੈ। ਜੇ ਸਾਡੀ ਕੋਆਪ ਨਹੀਂ, ਹੁਣ ਅਸੀਂ ਪੱਗ 'ਚ ਕਿੰਨਾ ਵੀ ਰੌਲਾ ਪਾ ਲਈਏ, ਕਰ ਲਈਏ, ਉਹਦਾ ਜਾਣੀ ਦੀ ਵੌਇਸ ਉਹ ਵੱਧ ਨਹੀਂ ਸਕਦੀ, ਹੈ ਨਾ। ਹੁਣ ਜੇ ਕੱਲ ਨੂੰ 10 ਬੰਦੇ ਰਲ ਕੇ ਕਹਿਣ ਵੀ ਅਸੀਂ ਰੀਜ਼ਨ ਸੌਗੀ ਨਾ, ਅਸੀਂ ਆਹ ਪ੍ਰਾਈਸ ਮੰਗਦੇ ਹਾਂ, ਅਸੀਂ ਆਹ ਨਹੀਂ ਕਰਨੀ, ਉਹ ਚੱਕ ਕੇ ਤੁਹਾਨੂੰ ਜੇਲ੍ਹ 'ਚ ਸਿੱਟ ਸਕਦੇ ਆ। ਅੱਛਾ, ਕਿਉਂ? ਤੁਸੀਂ ਪ੍ਰਾਈਸ ਕਲੋਨਿੰਗ ਕਰਦੇ ਆ, ਇੱਕ ਦੂਜੇ ਨਾਲ ਮਿਲ ਕੇ ਜਾਣ ਦੀ, ਤੁਸੀਂ ਮਾਰਕੀਟ ਨੂੰ ਮੈਨੀਪੂਲੇਟ ਕਰ ਰਹੇ ਆ, ਉਹ ਅਗੇਂਸਟ ਦਾ ਲਾਅ ਗਾ। ਪਰ ਜੇ ਤੁਹਾਡੀ ਕੋਆਪ ਹੋਊਗੀ, ਕੋਆਪ ਉਹ ਕਹੇ ਵੀ ਨਹੀਂ ਜੀ ਅਸੀਂ ਇੰਨਾ ਨਹੀਂ, ਅਸੀਂ ਤਾਂ ਆਹ ਮੰਗਦੇ ਆ, ਉਹ ਲੀਗਲੀ ਕਹਿ ਸਕਦੇ ਆ। ਇੱਕ ਤਾਂ ਫਰੇਮਵਰਕ, ਲੀਗਲ ਫਰੇਮਵਰਕ ਲਈ ਤਿਆਰ ਹੋਣ ਲਈ ਉਹ ਚੀਜ਼ਾਂ ਚਾਹੀਦੀਆਂ, ਠੀਕ ਹੈ ਜੀ, ਹੈ ਨਾ। ਤੇ ਦੂਸਰਾ ਇਹ ਹੈਗਾ ਵੀ ਜਾਣਦੀ ਫਿਰ ਅਸੀਂ RBA ਹੋਈ, ਆਲਮੰਡ ਬੋਰਡ ਹੋਇਆ, ਹੋਰ ਹੋਇਆ, ਇਹਨਾਂ ਨਾਲ ਡਿਫਰੈਂਟ ਲੈਵਲ ਤੇ ਵੀ ਗੱਲ ਕਰ ਸਕਦੇ ਆ, ਜਿੱਥੇ ਪਾਲਿਸੀਜ਼ ਆਉਂਦੀਆਂ ਤੇ ਜਿੱਥੇ ਜਾਣੀ ਦੀ ਫੰਡਸ ਆਉਂਦੇ ਆ, ਹੈ ਨਾ। ਅਸੀਂ ਰੋਂਦੇ ਰਹੀਦਾ ਵੀ ਜਾਣੀ ਦੀ ਇੱਥੇ ਸਾਨੂੰ NRCS ਗ੍ਰਾਂਟ ਨਹੀਂ ਦਿੰਦਾ, ਹੈ ਨਾ। ਉਹ ਜਿਨ੍ਹਾਂ ਨੇ ਲੈ ਕੇ ਜਾਣਾ ਉਹ ਲੈ ਜਾਂਦੇ ਆ, ਕਿਉਂ? ਜਿਨ੍ਹਾਂ ਦੇ ਵੌਇਸ ਹੈਗਾ, ਜਿਨ੍ਹਾਂ ਦਾ ਗਰੁੱਪ ਹੈਗਾ, ਉਹ ਜਾ ਕੇ ਦੱਸਦੇ ਆ ਵੀ ਸਾਡੀਆਂ ਆਹ ਪ੍ਰੋਬਲਮ, ਜਿਨ੍ਹਾਂ ਦੀ ਰੀਚ ਹੈ ਨਾ। ਸਾਡੀ ਤਾਂ ਆਵਾਜ਼ ਹੀ ਨਹੀਂ ਜਾਂਦੀ ਉੱਥੇ, ਹੈ ਨਾ। ਤੇ ਫਿਰ ਜਦੋਂ ਤੁਸੀਂ ਦੇਖੋ ਇੱਥੇ ਜਿਹੜੇ ਸਾਡੇ ਮੋਸਟਲੀ ਪੈਕਰ ਪ੍ਰੋਸੈਸਰ ਆ, ਉਹ ਰੈਲੇਟਿਵਲੀ ਨਿਊ ਆ, ਨਵੇਂ ਆ, ਪਿਛਲੇ 10-15 ਸਾਲਾਂ ਦੇ ਆਏ ਵੇ, ਹੈ ਨਾ। ਮਾਰਕੀਟ ਦੇ ਉਹ ਪਲੇਅਰ ਹੈ ਨਹੀਂ ਗੇ,
ਉਹ ਮੁੜ ਕੇ ਫਿਰ ਜੋ ਵੀ ਬਾਇਰ ਆਉਂਦਾ, ਬਾਇਰ ਉਹਨਾਂ ਨੂੰ ਦੱਬ ਕੇ ਲੈ ਜਾਂਦਾ। ਕਿਉਂ? ਬਾਇਰ ਅੱਜ ਤੋਂ 25-30 ਸਾਲ ਦਾ ਖਰੀਦ ਰਿਹਾ, ਉਹਨੂੰ ਪਤਾ ਹੈ। ਉਹ ਆ ਕੇ ਗੇਮਾਂ ਵੀ ਖੇਡਦਾ ਗਾ। ਅਗਲਾ ਕਹਿੰਦਾ ਵੀ ਮੈਂ ਉਹ ਵੱਡੇ ਕੋਲੇ ਗਿਆ ਸੀ, ਉਹਨੇ ਆਹ ਪ੍ਰਾਈਸਾਂ ਦਿੱਤੀਆਂ, ਜੇ ਤੂੰ ਕਰਨਾ ਤਾਂ ਕਰਨਾ ਹੀ। ਉਹ ਡਰਾਉਂਦਾ ਵੀ ਆ, ਉਹਨੂੰ ਮੱਛੀ ਫਸਾਉਣੀ ਆਉਂਦੀ ਆ। ਉਹਨੂੰ ਆਉਂਦੀ ਆ, ਹੂੰ ਹੈਨਾ। ਤੇ ਜਿਹਨੇ ਹੁਣ ਇਨਵੈਸਟਮੈਂਟ ਕੀਤੀ ਉਹ ਡਰ ਜਾਂਦਾ, ਹੂੰ ਹੈਨਾ। ਪਰ ਜੇ ਕੋਈ ਗਰੁੱਪ ਹੋਊਗਾ, ਅਗਲਾ ਕਹੂਗਾ ਵੀ ਨਹੀਂ ਨਹੀਂ ਨਹੀਂ, ਇਹ ਗੱਲ ਨਹੀਂ, ਸਾਡੇ ਕੋਲ ਵਾਲੀਅਮ ਵੀ ਹੈਗਾ ਗਾ। ਅਸੀਂ ਜਾਣਦੀ ਜੇ ਕੋਈ ਕਾਂਟਰੈਕਟ ਵੀ ਕਰਨਾ, ਜਿਹਨੂੰ 50-60 ਮਿਲੀਅਨ ਕੰਸਿਸਟੈਂਟ ਈਅਰਲੀ ਚਾਹੀਦਾ, ਜਿੱਥੇ ਉਹਦੀ ਪ੍ਰਾਈਸਿਸ ਵੀ ਡਿਫਰੈਂਟ ਸਟਰਕਚਰ ਹੋ ਜਾਂਦੇ ਆ, ਉਹਦੇ ਟਰਮਸ ਵੀ ਡਿਫਰੈਂਟ ਹੋ ਜਾਂਦੇ ਆ, ਹੈਨਾ। ਸੋ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨਾ, ਵੀ ਜਿੰਨਾ ਚਿਰ ਅਸੀਂ ਆਪ ਇਨਵੋਲਵਡ ਨਹੀਂ ਹੁੰਦੇ, ਇਹ ਕਾਰਪੋਰੇਟ ਇੱਕ ਤਾਂ ਤੁਹਾਨੂੰ ਆਪਦੇ ਆਪ ਨੂੰ ਬਲੀਵ ਕਰਨਾ ਪੈਣਾ ਵੀ ਕਾਰਪੋਰੇਟ ਟੇਕ ਓਵਰ ਮਾਡਲ ਰੀਅਲ ਆ, ਉਹ ਆ ਰਿਹਾ, ਉਹਨੇ ਜਾਂਦੀ ਇਫੈਕਟ ਕਰਨਾ। ਨਹੀਂ, ਕੱਲ੍ਹ ਹੀ ਤਾਂ ਗੂਗਲ ਦੇ ਮਾਮਲੇ ਦੇ ਵਿੱਚ ਇੱਕ ਕੇਸ ਦੀ ਜਿਹੜਾ ਫੈਸਲਾ ਆਇਆ ਸੀ ਵੀ ਇਲੀਗਲ ਮੋਨੋਪੋਲੀ ਆ। ਇਲੀਗਲ ਮੋਨੋਪੋਲੀ ਆ। ਸੋ ਇਦਾਂ ਦੀਆਂ ਚੀਜ਼ਾਂ ਕਈ ਥਾਵਾਂ ਦੇ ਉੱਤੇ ਚੱਲ ਰਹੀਆਂ, ਇਲੀਗਲ ਬਹੁਤ ਚੱਲਦੀਆਂ। ਮੋਨੋਪੋਲੀਜ਼। ਅੱਗੇ ਅਸੀਂ ਉਹ ਜਦੋਂ ਅਨਾਉਂਸ ਦਿੱਤਾ ਇੱਥੇ ਸਾਡੇ CDFA ਨੇ 250 ਮਿਲੀਅਨ ਦਾ ਗ੍ਰਾਂਟ ਆਇਆ, ਉਹ ਚਲਾ ਗਿਆ ਨੋਰਥ ਦੇ ਵਿੱਚ, ਸੈਕਰਾਮੈਂਟੋ, ਚਾਹੇ ਇੱਧਰ ਆ ਓਸ਼ਨ ਸਾਈਡ ਤੇ ਸਲੀਨਸ, ਹੋਰ ਇੱਧਰ ਨੂੰ ਏਰੀਆ ਵੈਲੀ ਨੂੰ ਭੁੱਲ ਹੀ ਗਏ। ਹਾਂ, ਕਿਉਂ? ਉੱਥੇ ਕਹਿੰਦੇ ਡਰਾਊਟ ਆ। ਡਰਾਊਟ ਇੱਥੇ ਆ ਗਏ। ਹਾਂ, ਕਿਉਂ? ਇੱਥੇ ਬੰਦਾ ਬੋਲਿਆ ਹੀ ਕੋਈ ਨਹੀਂ, ਪਤਾ ਹੀ ਨਹੀਂ। ਜਿਹਨੂੰ ਪਤਾ ਨਹੀਂ ਉਹ ਬੋਲੂ ਕਿੱਥੋਂ? ਜਿਹੜਾ ਬੋਲੂ ਉਹਨੂੰ ਮਿਲ ਜੂ, ਉਹਨੂੰ ਮਿਲ ਜਾਣਾਗਾ, ਹੈਨਾ। ਤੇ ਇਉਂ ਨਹੀਂ ਵੀ ਗੌਰਮੈਂਟ ਪ੍ਰੋਗਰਾਮ ਨੇ ਫੰਡ ਨਹੀਂ ਕਰਦੀ, ਸਪੋਰਟ ਨਹੀਂ ਕਰਦੀ, ਉਹ ਸਾਰੇ ਕਰਦੇ ਆ, ਹੈਨਾ। ਜਿਹੜੇ ਜਾਂਦੇ ਸਾਡੇ ਸਟਰਕਚਰ, ਆਰਗੇਨਾਈਜੇਸ਼ਨ ਸਟਰਕਚਰਸ ਬਣੀਆਂ ਨਾ, ਉਹ ਬਹੁਤ ਵੀਕ ਆ। ਉਹ ਉਹਨਾਂ ਦੇ ਲਈ ਰਿਸੋਰਸ ਪ੍ਰੋਪਰਲੀ ਨਹੀਂ ਹੋਏ ਵੇ। ਉਹ ਆਪਦਾ ਜਾਂਦੀ ਮਸਾਂ ਹੀ ਵਿਚਾਰੇ ਉਹਨਾਂ ਕੁ ਕੰਮ ਕਰਦੇ ਆ ਜਿੰਨਾ ਕੁ ਜਾਂਦੀ ਉਹ ਕਰ ਸਕਣ, ਹੈਨਾ। ਹੁਣ ਜੇ ਤੁਸੀਂ ਆਪਦੇ ਇੱਥੇ ਕਾਂਗਰਸਮੈਨ ਹੋਰ ਸਾਰਿਆਂ ਨੂੰ ਰੌਲਾ ਪਾਓ ਵੀ ਭਾਈ ਤੁਸੀਂ ਉੱਥੇ ਜਾ ਕੇ ਬਹਿੰਦੇ ਆ, ਇੱਥੇ ਤਾਂ ਰਿਸੋਰਸ ਵੀ ਪ੍ਰੋਪਰ ਨਹੀਂ ਹੋਇਆਗਾ, ਉਹੀ ਠੀਕ ਕਰਾ ਲਓ, ਵੀ ਠੀਕ ਕਰਾਵੋ, ਹੈਨਾ। ਉਹ ਵੀ ਠੀਕ ਤਾਂ ਕਰਾਓ ਜੇ ਉਹਨੂੰ ਕੋਈ ਕਹੂਗਾ, ਹੈਨਾ ਜੀ। ਵੀ ਜਾ ਕੇ ਵੀ ਭਾਈ ਜੇ ਤੂੰ ਨਹੀਂ ਕਰ ਸਕਦਾ, ਕੋਈ ਆਰਗੇਨਾਈਜੇਸ਼ਨ ਆ, ਉਹਨੂੰ ਉੱਥੇ ਮੂਹਰੇ ਬਿਠਾ, ਜਾ ਕੇ ਅੰਗੇਜ ਕਰਾ ਵੀ ਭਾਈ ਦੇਖੋ ਆਹ ਕਿਉਂ ਸਾਰਾ ਹਰ ਇੱਕ ਚੀਜ਼ ਦਾ ਕੋਈ ਜਾਣਦੀ 100% ਤਾਂ ਉਹਨੂੰ ਨੌਲੇਜ ਹੈ ਨਹੀਂ ਗਾ। ਇਹਦਾ ਮਤਲਬ ਇਹ ਆ ਕਿ ਜਾਣਦੀ ਜਦੋਂ ਅਸੀਂ ਮਾਰਕੀਟਿੰਗ ਕੋਆਪ ਦਾ ਮਤਲਬ ਇਹ ਆ ਕਿ ਇੱਕ ਜਾਣੀ ਦੀ ਆਵਾਜ਼ ਜਿਹੜੀ ਯੂਨੀਫਾਈਡ ਹੋਵੇ, ਜਿਹੜੀ ਚਾਰੇ ਪਾਸੇ ਫਰੰਟ ਤੇ ਉਹਨਾਂ ਦੇ ਲਈ ਜਾਣੀ ਦੀ ਤੁਸੀਂ ਨੈਗੋਸ਼ੀਏਟ ਕਰੋ, ਤੁਸੀਂ ਜਾਣਦੀ ਉਹਨਾਂ ਨੂੰ ਲਾਬੀ ਕਰੋ, ਹੋਰ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਜੇ ਨਹੀਂ ਕਰਦੇ ਅਸੀਂ ਤਾਂ ਅਸੀਂ ਜਾਣਦੀ ਮੋਸਟਲੀ ਇੰਨਾ ਪਿੱਛੇ ਰਹਿ ਜਾਂਦੇ ਆ ਨਾ, ਫਿਰ ਅਸੀਂ ਗੱਲਾਂ ਰੌਣਕ ਤੋੜਨ ਵਾਲੇ ਕੰਮ ਰਹਿ ਜਾਂਦਾ ਵੀ ਹੋ ਜਾਊਗਾ, ਕਰ ਲਾਂਗੇ ਏਦਾਂ ਗਾ, ਕੋਈ 5 ਸੈਂਟ ਜ਼ਿਆਦਾ ਦੇ ਦਿੰਦਾ, ਕੋਈ 10 ਸੈਂਟ ਘੱਟ ਦਿੰਦਾ, ਹੈਨਾ। ਸੋ ਇਹ ਅਸੀਂ ਜਿਹੜੀ ਸਿਚੁਏਸ਼ਨ ਆ ਕ੍ਰੀਏਟ ਆਪ ਕੀਤੀ ਆ। ਸੇਮ ਥਿੰਗ ਹੀ ਆ, ਜਿੱਦਾਂ ਟਰੱਕਾਂ ਵਾਲੇ ਕਹਿੰਦੇ ਆ ਵੀ ਲੋਡਾਂ ਦੇ ਪ੍ਰਾਈਸ ਨਹੀਂ ਵੱਧਦੇ, ਉਹ ਕਹਿੰਦੇ ਵੀ ਘੱਟ ਤੇ ਚੱਕਣ ਵਾਲੇ ਬੈਠੇ ਆ। ਹਾਂ, ਨਹੀਂ ਉਹ ਹੈਗੇ ਆ। ਉਹ ਫਿਰ ਉਹ ਜਦੋਂ ਇਕੱਠ ਨਹੀਂ ਹੋਣਾ, ਜਦੋਂ ਕਰਨਾ ਨਹੀਂ, ਮਿਲ ਕੇ ਨਹੀਂ ਚੱਲਣਾ, ਤਾਂ ਫਿਰ ਉਹਨਾਂ ਨੇ ਅਗਲਿਆਂ ਨੇ ਤਾਂ ਫਾਇਦਾ ਚੱਕਣਾ ਹੀ। ਅਗਲਿਆਂ ਨੇ ਤਾਂ ਫਾਇਦਾ ਚੱਕਣਾ, ਨਾਲੇ ਉਹਨਾਂ ਦਾ ਰਾਈਟ ਆ ਉਹ ਚੱਕਣ, ਕਿਉਂ ਨਾ ਚੱਕਣ। ਦੇ ਆਰ ਹੇਅਰ ਟੂ ਮੇਕ ਪ੍ਰੋਫਿਟ, ਹੈਨਾ। ਇਟਸ ਪ੍ਰੋਫਿਟ ਆ ਜਾਂਦੀ। ਜੇ ਕੋਈ ਅਗਲਾ ਕਹਿੰਦਾ ਵੀ ਮੈਨੂੰ ਚੀਜ਼ $1.5 ਦੀ ਮਿਲਦੀ, ਮੈਂ 2 ਕਿਉਂ ਪੇ ਕਰਾਂ? ਕਦ 50 ਸੈਂਟ ਵੱਧਦੇ ਖਾਤੇ ਤੋਂ ਜਾਂਦੀ, ਅਗਲੇ ਦਾ ਦਿਮਾਗ ਖਰਾਬ ਹੋ ਐਡੀਆਂ ਚੱਕ ਕੇ ਫਾਹਾ ਖਾਤੇ ਲਵਾ ਹਨਾ। ਜੇ ਤੁਸੀਂ ਪ੍ਰੈਸ਼ਰ ਹੀ ਇੰਨਾ ਪਾ ਦਿਓ ਵੀ ਉਹਨੇ ਗਾਹਾਂ ਵੀ ਡਿਲੀਵਰ ਕਰਨਾਗਾ ਵੀ ਭਾਈ ਜਿੰਨਾ ਚਿਰ ਤੁਸੀਂ $2.5 ਨਹੀਂ ਦਿੰਦਾ ਇਹ ਦੇਣਾ ਹੀ ਨਹੀਂ, ਹੈਨਾ। ਉਹ ਜਿਹੜੇ ਸਾਰੇ ਨਾ ਜਿਹੜੇ ਹੁਣ ਹਾਈਟੈਕ ਆ, ਜਿੰਨੀ ਵੀ ਹੈਗੀ ਆ ਸਿਲਿਕਨ ਵੈਲੀ, ਉਹ ਇਸ ਫਰੇਮਵਰਕ ਤੇ ਹੀ ਚੱਲਦੀ ਆ, ਹੈਨਾ। ਉੱਥੇ ਜਾਣਦੀ ਤੁਸੀਂ ਜਦੋਂ ਨੈਗੋਸ਼ੀਏਟ ਕਰਦੇ ਆ ਨਾ, ਪੈਨੀ ਤੇ ਗੱਲ ਹੁੰਦੀ ਆ, ਏਦਾਂ ਹੀ ਜੀ, ਏਦਾਂ ਹੀ, ਬਿਲਕੁਲ ਸਹੀ ਗੱਲ ਚੱਲਦੀ ਆ। ਤੇ ਅਸੀਂ ਉਹ ਯੂਜ਼ ਟੂ ਨਹੀਂ ਗਏ। ਇੱਥੇ ਅਸੀਂ ਐਕਸਪੈਕਟ ਕਰਦੇ ਆ ਕਿ ਸਾਡਾ ਜਿਹੜਾ ਫਾਰਮਰਸ ਦਾ ਰਾਈਟ ਆ ਨਾ, ਸਾਨੂੰ ਆਪੇ ਹੀ ਪ੍ਰਾਈਸ ਦੇ ਦੇਣਗੇ, ਕਿਉਂ? ਅਸੀਂ ਜਾਣਦੀ ਸਾਰੀ ਦੁਨੀਆ ਨੂੰ ਫੀਡ ਕਰਦੇ ਆ। ਅੱਜ ਕੱਲ ਅਗਲਾ ਕਹਿੰਦਾ ਵੀ ਫੀਡ ਕਰਨ ਦਾ ਮਤਲਬ ਕੀ ਆ? ਲੋਕਾਂ ਨੂੰ ਤਾਂ ਹੁਣ ਸਮਝ ਨਹੀਂ ਰਹੀ। ਉਹ ਕਹਿੰਦੇ ਵੀ ਕਿਸਾਨਾਂ ਦੀ ਤਾਂ ਲੋੜ ਨਹੀਂ, ਆਪਾਂ ਤਾਂ ਮਾਰਕੀਟ ਤੋਂ ਜਾ ਕੇ ਲਿਆਉਣਾ, ਆ ਵੀ ਜਾਣਾ, ਚੱਕ ਲੈਣਗੇ ਕਿਸੇ ਹੋਰ ਪਾਸੋਂ, ਹਨਾ। ਹੁਣ ਤੁਸੀਂ ਦੇਖੋ ਆਪਣੇ ਜਿਹੜੀਆਂ ਇੰਡਸਟਰੀ ਮਰਦੀਆਂ ਨਾ, ਵਾਲਨਟ ਕਿਉਂ ਮਰੇ? ਚਾਈਨਾ ਨੇ ਲਾ ਲਏ। ਚਾਈਨਾ ਨੇ ਆਲਮੋਸਟ ਬਿਲੀਅਨਸ ਡਾਲਰ ਸਪੈਂਡ ਕੀਤਾਗਾ ਇੱਥੇ ਮੈਕਸੀਕੋ ਦੇ ਵਿੱਚ, ਬ੍ਰਾਜ਼ੀਲ ਦੇ ਵਿੱਚ, ਕਿ ਸੋਇਬੀਨ ਉੱਥੇ ਜਾਣੀ ਦੀ ਲੋਕਾਂ ਨੂੰ ਟਰੈਕਟਰ ਵੀ ਦਿੱਤੇ, ਲੋਕਾਂ ਨੂੰ ਸੀਡ ਵੀ ਦਿੱਤੀ,
ਫਾਈਨੈਂਸ਼ੀਅਲ ਵੀ ਪੈਸੇ ਬਰਾਬਰ ਦਿੱਤੇ, ਬਰਾਬਰ ਇੰਡਸਟਰੀ ਖੜੀ ਕਰਤੀ। ਬਰਾਬਰ ਬੰਦਾ ਖੜਾ ਕਰਨ ਦੀ ਕੋਸ਼ਿਸ਼ ਪੂਰੀ ਹੋਈ ਵੀ ਆ, ਤਾਂ ਹੀ ਉਹ ਸਾਡੇ ਸੋਇਆਬੀਨ ਜਦੋਂ ਐਨ ਘਟ ਗਏ ਤਾਂ ਜਦੋਂ ਉਧਰੋਂ ਨਾ ਚੱਕੋ ਫੇਰ ਇੱਥੋਂ ਚੱਕੇ, ਉਹਨਾਂ ਨੇ ਅਗਲੇ ਚੱਕਣਗੇ ਕਿਉਂ, ਚੱਕਣਗੇ। ਹੈਨਾ। ਇਹ ਜਾਣਦੀ ਜਿਹੜੀ ਵੱਡੀ ਗੇਮ ਆ ਨਾ, ਉਹਦੇ ਵਿੱਚ ਅਸੀਂ ਫਸੇ ਵੇ ਆ, ਅਸੀਂ ਛੋਟਾ ਜਿਹਾ ਪਾਰਟ ਆ, ਹੈਨਾ। ਪਰ ਜੇ ਸਾਡਾ ਪਾਰਟ ਸਟਰੋਂਗ ਹੋ ਜਾਊਗਾ ਕਿ ਬਦਾਮ ਹੋਰ ਕਿਤੇ ਹੋ ਨਹੀਂ ਸਕਦੇ, ਰੇਜ਼ਨ ਦੀ ਕੁਆਲਿਟੀ ਜਿੰਨੀ ਇੱਥੇ ਆ ਉਨੀ ਕਿਤੇ ਹੋ ਨਹੀਂ ਸਕਦੀ ਇੱਥੇ ਦੇ ਮੌਸਮ ਦੇ ਕਰਕੇ। ਹਾਂ, ਕਿਉਂ ਅਸੀਂ ਜਾਣਦੀ ਉਹ ਜਿਹੜੇ ਮਾਰਕੀਟਿੰਗ ਮੈਸੇजेस ਆ ਨਾ, ਜਿਹੜੇ ਉਹ ਸਾਡੀ ਸਟਰੈਂਥ ਆ, ਉਹਨੂੰ ਲੈਵਰੇਜ ਕਰੋ, ਹੈਨਾ। ਤੇ ਸਪੈਸ਼ਲੀ ਹੁਣ ਜਿਹੜੇ ਗਾਹਾਂ ਸਾਡੇ এনवायरमेंटल ਇਸ਼ੂਜ਼ ਆ ਰਹੇ ਆ, ਉਹ ਤਾਂ ਇੰਪਲੀਮੈਂਟ ਹੋਣੇ ਹੀ ਹੋਣੇ ਆ। ਉਹ ਸਿੱਧਾ ਕਹਿ ਰਿਹਾ ਵੀ ਜਾਣਦੀ ਅਸੀਂ ਸਾਡੇ ਕੋਲੇ ਪ੍ਰੋਸੈਸਿੰਗ ਓਵਰ ਕੈਪੈਸਿਟੀ ਆ, ਹੈਨਾ, ਹਰ ਇੱਕ ਚੀਜ਼ ਦੀ ਉਹ ਘਟਣੀ ਆ। ਉਹ ਜਿੱਦਾਂ ਘਟਣੀ ਆ, ਜਦੋਂ ਤੁਸੀਂ ਜਾਣਦੀ ਉਹਦੇ ਵਿੱਚ ਪ੍ਰੋਸੈਸਰਾਂ ਤੇ ਇਫੈਕਟ ਪੈਣਾ ਪੈਕਰਾਂ ਤੇ। ਤੋ ਇਸ ਕਰਕੇ ਜਾਣਦੀ ਸਾਨੂੰ ਆਪਦੀ ਮਾਰਕੀਟਿੰਗ ਕੋਆਪ ਦੀ ਬਹੁਤ ਲੋੜ ਆ। ਜੇ ਕਿਸੇ ਨੇ ਸਲਾਹ ਕਰਨੀ, ਵਿਚਾਰ ਕਰਨੀ ਆ, ਕੋਈ ਕੰਟੈਕਟ, ਕੋਈ ਇਨਫੋਰਮੇਸ਼ਨ ਸ਼ੇਅਰ ਕਰਨੀ ਹੋਵੇ, ਕਿਉਂਕਿ ਸਮਾਂ ਹੁਣ ਆਪਣੇ ਪ੍ਰੋਗਰਾਮ ਦਾ ਸਮਾਪਤ ਆ, ਤਾਂ ਜੋ ਜੇ ਕੋਈ ਇਸ ਸੋਚ ਵਾਲੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨਹੀਂ, ਹੋ, ਮੈਨੂੰ ਕਾਲ ਕਰ ਸਕਦੇ ਆ ਮੇਰੇ ਨੰਬਰ ਤੇ 4084995532, ਹੈਨਾ, 408 499 5535। ਪਰ ਅਸੀਂ ਟੀਮ ਵੀ ਤਿਆਰ ਕਰ ਰਹੇ ਹਾਂ, ਜਾਂਦੀ ਇੱਕ ਦੋ ਇਦਾਂ ਦੇ ਜਿਹੜੇ ਵਿੱਚ ਆਉਣਗੇ, ਜਿਹੜੇ ਐਗਜ਼ੀਕਿਊਟਿਵ ਲੈਵਲ ਤੇ ਪਰਫਾਰਮ ਕਰ ਚੁੱਕੇ ਆ, ਹੈਨਾ, ਡਿਫਰੈਂਟ ਇੰਡਸਟਰੀਜ਼ ਦੇ ਵਿੱਚ। ਅਸੀਂ ਪੂਰੀ ਕੋਸ਼ਿਸ਼ ਆ ਉਹਨਾਂ ਨੂੰ ਲਿਆਈਏ, ਉਹਨਾਂ ਦਾ ਐਡਵਾਈਜ਼ਰੀ ਬੋਰਡ ਬਣਾਈਏ, ਬਣਾ ਕੇ ਫਿਰ ਉਹ ਜਾਣਦੀ ਇਹਨੂੰ ਇੱਕ ਹੋਰ ਲੈਵਲ ਤੇ ਲੈ ਜਾਏ। ਜੀ, ਥੈਂਕ ਯੂ ਜਸਬੀਰ ਜੀ, ਮਿਹਰਬਾਨੀ। ਸਮਾਂ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।